पोस्तिया कीड़े ओए पोस्तिया बंदे बनो बंदे। ਸੋ ਇੰਡੋਜ਼ ਟੀਵੀ ਤੁਸੀਂ ਦੇਖ ਰਹੇ ਹੋ ਜੀ। ਸੋ ਪੋਸਤੀ ਫਿਲਮ ਦੀ ਕਾਨਫਰੰਸ ਤੇ ਪਹੁੰਚੇ ਇੱਕ ਹੋਰ ਸ਼ਾਨਦਾਰ ਮੂਵੀ ਸਾਨੂੰ ਦੇਖਣ ਨੂੰ ਮਿਲਣੀ ਆ। ਸੋ ਮੇਰੇ ਨਾਲ ਤਰਸੇਮ ਪੌਲ ਭਾਜੀ ਤੇ ਮਲਕੀਤ ਰੌਣੀ ਸਰ ਸਾਡੇ ਪੰਜਾਬ ਦੇ ਦੋ ਸ਼ਾਨਦਾਰ ਜ਼ਬਰਦਸਤ ਐਕਟਰ। ਆਓ ਕਰਦੇ ਹਾਂ ਕੁਝ ਖਾਸ ਗੱਲਾਂ, ਕਿਉਂਕਿ ਪੋਸਤੀ ਦੇ ਚਰਚੇ ਕਾਫੀ ਦੇਰ ਤੋਂ ਹੋ ਰਹੇ ਨੇ ਤੇ ਦੋਵੇਂ ਸ਼ਾਨਦਾਰ ਐਕਟਰ ਸਾਨੂੰ ਨਜ਼ਰ ਆਉਣ ਵਾਲੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਕਹਿਣਾ ਚਾਹੋਗੇ ਪੋਸਤੀ ਦੇ ਬਾਰੇ? ਕਾਫੀ ਦੇਰ ਤੋਂ ਚਰਚੇ ਹੋ ਰਹੇ ਨੇ, ਟ੍ਰੇਲਰ ਤੇ ਕਾਫੀ ਚਰਚੇ ਹੋ ਰਹੇ ਨੇ, ਹਰ ਬੰਦਾ ਚਰਚਾ ਕਰ ਰਿਹਾ ਟ੍ਰੇਲਰ ਤੇ। ਦੇਖੋ ਹੰਬਲ ਮੋਸ਼ਨ ਪਿਕਚਰ ਨੇ ਜਿੰਨੀਆਂ ਫਿਲਮਾਂ ਅੱਜ ਤੱਕ ਬਣਾਈਆਂ ਮੈਨੂੰ ਉਹਨਾਂ ਸਾਰਿਆਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਪਹਿਲਾਂ ਇਹਨਾਂ ਨੇ ਅਰਦਾਸ ਫਿਲਮ ਬਣਾਈ, ਇੱਕ ਸਮਾਜਿਕ ਬੁਰਾਈਆਂ ਦੇ ਖਿਲਾਫ ਫਿਲਮ ਸੀ, ਚੰਗੀ ਫਿਲਮ, ਸਾਡੇ ਸਮਾਜ ਦੀ ਤਸਵੀਰ ਨੂੰ ਪੇਸ਼ ਕਰਦੀ ਫਿਲਮ ਸੀ। ਉਸ ਤੋਂ ਬਾਅਦ ਮੰਜੇ ਬਿਸਤਰੇ ਇੱਕ ਸਮਾਜਿਕ ਫਿਲਮ ਬਣਾਈ ਕਿ ਸਾਡੇ ਸਮਾਜ ਦਾ ਜਿਹੜਾ ਇੱਕ ਲੰਘ ਚੁੱਕਿਆ ਸਮਾਂ ਉਹ ਕਿਹੋ ਜਿਹਾ ਸਮਾਂ ਸੀ, ਮੈਂ ਉਸ ਫਿਲਮ ਦਾ ਹਿੱਸਾ ਸੀ। ਉਸ ਤੋਂ ਬਾਅਦ ਜਿਹੜੀ ਫਿਰ ਅਗਲੀ ਫਿਲਮ ਇਹਨਾਂ ਦੀ ਆਈ ਅਰਦਾਸ ਕਰਨ, ਉਹ ਇੱਕ ਬਜ਼ੁਰਗਾਂ ਨੂੰ ਕਹਾਣੀ ਲੈ ਕੇ ਸੀ ਕਿ ਬਜ਼ੁਰਗਾਂ ਦਾ ਘਰ 'ਚ ਕਿਵੇਂ ਦੇਖਭਾਲ ਕਰਦੇ ਆ। ਸੋ ਜਿਹੜੀ ਅੱਜ ਅਸੀਂ ਫਿਲਮ ਦੀ ਗੱਲ ਕਰਦੇ ਹਾਂ 20 ਸਾਡੀ ਮਾਰਚ ਨੂੰ ਫਿਲਮ ਰਿਲੀਜ਼ ਹੋਣੀ ਹੈ ਪੋਸਤੀ। ਕਾਫੀ ਸੋਚ ਵਿਚਾਰ ਤੋਂ ਬਾਅਦ ਨਾਮ ਰੱਖਿਆ ਗਿਆ ਫਿਲਮ ਦਾ ਨਾਂ ਕੀ ਹੋਣਾ ਚਾਹੀਦਾ। ਇਹ ਫਿਲਮ ਬੇਸਿਕਲੀ ਕਿ ਸਾਡੇ ਜਿਹੜੇ ਅਸੀਂ ਲੋਕ ਹਾਂ, ਸਾਡੀ ਡੈਡੀ ਉਮਰ ਦੇ ਲੋਕ ਨੇ ਜਾਂ ਜਿਹੜੇ ਸਮਾਜ ਦੇ ਜ਼ਿੰਮੇਵਾਰ ਲੋਕ ਨੇ, ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਨੂੰ ਡਿਫਾਈਨ ਕਰਦੀ ਹੈ ਕਿ ਸਾਡੀ ਜ਼ਿੰਮੇਵਾਰੀ ਹੋਣੀ ਕੀ ਚਾਹੀਦੀ, ਅਸੀਂ ਕੀ ਕਰ ਰਹੇ ਹਾਂ। ਬੱਚੇ ਜਿਹੜੇ ਸਾਡੇ ਸਮਾਜ 'ਚ ਵੱਡੇ ਹੋ ਰਹੇ ਨੇ, ਸਾਡਾ ਇੱਕ ਵੱਡਾ ਫਰਜ਼ ਹੈ ਅਸੀਂ ਬੱਚਿਆਂ ਨੂੰ ਸੰਸਕਾਰ ਦੇਣੇ ਨੇ, ਅਸੀਂ ਐਜੂਕੇਸ਼ਨ ਦੇਣੀ ਹੈ, ਅਸੀਂ ਬੱਚਿਆਂ ਨੂੰ ਮਾਹੌਲ ਦੇਣਾ ਹੈ। ਸੋ ਅਸੀਂ ਘਰਾਂ ਦੇ ਵਿੱਚ ਜਿਹੜਾ ਕਹਿੰਦੇ ਵੀ ਬੱਚੇ ਦਾ ਪਹਿਲਾ ਗੁਰੂ ਮਾਂ ਹੁੰਦੀ ਹੈ, ਬੱਚੇ ਦਾ ਪਹਿਲਾ ਗੁਰੂ ਦੇ ਪੇਰੈਂਟਸ ਹੁੰਦੇ ਨੇ। ਉਸ ਤੋਂ ਬਾਅਦ ਬੱਚਾ ਸਕੂਲ ਜਾਂਦਾ ਹੈ, ਸਕੂਲ ਦੇ ਵਿੱਚ ਉਹਨੂੰ ਕਿਹੋ ਜਿਹਾ ਮਾਹੌਲ ਮਿਲਦਾ, ਸਿੱਖਣ ਨੂੰ ਕੀ ਮਿਲਦਾ, ਉਹਨੂੰ ਅਡਾਪਟ ਕਰਦਾ। ਉਸ ਤੋਂ ਬਾਅਦ ਜੋ ਐਜੂਕੇਸ਼ਨ ਤੋਂ ਬਾਅਦ ਕਿ ਤੁਹਾਡੀ ਜਿਹੜੀ ਸਟੇਟ 'ਚ ਤੁਸੀਂ ਰਹਿੰਦੇ ਹੋ ਉਹਦਾ ਆਲ ਓਵਰ ਮਾਹੌਲ ਕੀ ਹੈ, ਤੁਹਾਡੀ ਸਿਆਸਤ ਦਾ ਕੀ ਰੰਗ ਚੱਲ ਰਿਹਾ, ਤੁਸੀਂ ਕਿਹੜੇ ਫਿਰਕੂ ਦੌਰ 'ਚੋਂ ਲੰਘ ਰਹੇ ਹੋ, ਤੁਸੀਂ ਬੱਚਿਆਂ ਨੂੰ ਕਾਸਟਿਜ਼ਮ ਸਿਖਾ ਰਹੇ ਹੋ, ਤੁਸੀਂ ਬੱਚਿਆਂ ਨੂੰ ਧਰਮ ਦੇ ਨਾਂ 'ਤੇ ਬਣ ਰਹੇ ਹੋ, ਤੁਸੀਂ ਜਾਂ ਕੋਈ ਐਜੂਕੇਸ਼ਨ ਦਾ ਮਾਹੌਲ ਸਿਰਜਿਆ ਹੋਇਆ, ਜਿਹੋ ਜਿਹਾ ਮਾਹੌਲ ਹੈ, ਇਹ ਸਾਰੀਆਂ ਚੀਜ਼ਾਂ ਅਡਾਪਟ ਕਰਕੇ ਇੱਕ ਯੰਗ ਜਨਰੇਸ਼ਨ ਸਾਡੀ ਸਮਾਜ ਦੇ ਲਈ ਬਾਹਰ ਨਿਕਲਦੀ ਹੈ ਕੰਮ ਕਰਨ ਲਈ ਆਪਣੇ ਫੀਲਡਾਂ ਦੇ ਵਿੱਚ ਜੀ। ਸੋ ਇਹ ਉਹਨਾਂ ਜ਼ਿੰਮੇਵਾਰੀ ਨੂੰ ਡਿਫਾਈਨ ਕਰਦੀ ਫਿਲਮ ਹੈ ਕਿ ਅੱਜ ਕੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ। ਆਏ ਦਿਨ ਕੋਈ ਨਾ ਕੋਈ ਇਲੈਕਸ਼ਨ ਹੈ, ਸਾਰੀਆਂ ਪਾਰਟੀਆਂ ਦੀ ਇਹੀ ਪ੍ਰੋਬਲਮ ਹੈ ਕਿ ਉਹ ਇਲੈਕਸ਼ਨ ਦੇ ਵਿੱਚ ਜਵਾਨੀ ਨੂੰ ਅਟਰੈਕਟ ਕਰਨ ਦੇ ਲਈ ਕਿਸੇ ਨਾ ਕਿਸੇ ਨਸ਼ੇ ਦਾ ਸਹਾਰਾ ਲੈਂਦੀ ਹੈ। ਉਹ ਨਸ਼ਾ ਸਾਡੇ ਸਮਾਜ ਦੇ ਵਿੱਚ ਇਸ ਕਦਰ ਫੈਲ ਗਿਆ ਕਿ ਸਾਡੇ ਜਿਹੜੇ ਸਮਾਜ ਦੇ ਚੰਗੇ ਇੰਜੀਨੀਅਰ ਲੋਕ ਸੀ, ਡਾਕਟਰ ਲੋਕ ਸੀ, ਚੰਗੇ ਐਜੂਕੇਸ਼ਨਿਸਟ ਲੋਕ ਸੀ, ਜਾਂ ਜਿਨ੍ਹਾਂ ਨੇ ਹੋਰ ਅੱਗੋਂ ਅਲੱਗ-ਅਲੱਗ ਫੀਲਡਾਂ ਦੇ ਵਿੱਚ ਜਾ ਕੇ ਮੰਜ਼ਲਾਂ ਸਰ ਕਰਨੀਆਂ ਸੀ, ਉਹ ਬੰਦੇ ਪੋਸਤੀ ਬਣ ਕੇ ਰਹਿ ਗਏ, ਨਸ਼ਈ ਬਣ ਕੇ ਰਹਿ ਗਏ। ਉਹਨਾਂ ਨੂੰ ਇਹ ਲੱਗਦਾ ਕੁਛ ਨਹੀਂ। ਸੋ ਸਾਡੇ ਜਿਵੇਂ ਕਬੂਤਰ ਕਹਿੰਦੇ ਬਿੱਲੀ ਨੂੰ ਦੇਖ ਕੇ ਅੱਖਾਂ ਵਿੱਚ ਲੈਂਦਾ ਹੈ, ਸਾਡਾ ਸਮਾਜ ਦਾ ਬਹੁਤ ਗਿਣਤੀ ਹਿੱਸਾ ਅੱਜ ਵੀ ਕਹੀ ਜਾਂਦਾ ਕਿ ਨਹੀਂ ਇਹ ਬਹੁਤ ਚੀਜ਼ਾਂ ਦੇ ਕਾਬੂ ਪਾ ਲਿਆ, ਅਸੀਂ ਆਹ ਕਰ ਲਿਆ। ਕੁਛ ਨਹੀਂ ਹੋਇਆ। ਜੇ ਇਹ ਹੁੰਦਾ ਤਾਂ ਮੈਂ ਸਮਝਦਾ ਕਿ ਸਾਡੇ ਸਮਾਜ ਦੇ ਅੱਜ ਸਾਡੇ ਖਾਸ ਕਰਕੇ ਪੰਜਾਬ ਦੇ 60% ਬੱਚੇ ਬਾਹਰਲੇ ਮੁਲਕਾਂ ਚਲੇ ਗਏ, ਸਾਡੇ ਕਾਲਜ ਯੂਨੀਵਰਸਿਟੀਆਂ ਖਾਲੀ ਹੋ ਗਏ, ਪਲੱਸ ਟੂ ਤੋਂ ਬਾਅਦ ਇੱਥੇ ਕੋਈ ਪੜ੍ਹਨ ਰਾਜੀ ਨਹੀਂ, ਕੋਈ ਰਹਿ ਕੇ ਰਾਜੀ ਨਹੀਂ। ਸੋ ਅਸੀਂ ਚੰਗੇ ਡਾਕਟਰ ਕਿੱਥੋਂ ਲੈ ਕੇ ਆਵਾਂਗੇ, ਚੰਗੇ ਇੰਜੀਨੀਅਰ ਕਿੱਥੋਂ ਲੈ ਕੇ ਆਵਾਂਗੇ, ਚੰਗੇ ਵਿਗਿਆਨੀ ਕਿੱਥੋਂ ਲੈ ਕੇ ਆਵਾਂਗੇ ਅਸੀਂ? ਇਹ ਸਾਡੇ ਲਈ ਪ੍ਰੋਬਲਮ ਹੈ। ਹਰ ਸਾਲ ਨਹੀਂ, ਹਰ 6 ਮਹੀਨੇ ਬਾਅਦ ਨਹੀਂ, ਹਰ 3 ਮਹੀਨੇ ਬਾਅਦ ਸਾਡੀ ਇੱਥੋਂ ਦੀ ਜਿਹੜੀ ਪੰਜਾਬ ਦੀ ਸਾਡੀ ਮਿਹਨਤ ਦੀ ਕਮਾਈ ਹੈ, ਸਾਡੀ ਉਹ ਡਾਲਰਾਂ 'ਚ ਵੱਟ ਕੇ ਬਾਹਰਲੀਆਂ ਯੂਨੀਵਰਸਿਟੀਆਂ ਜਾਂਦੀ ਹੈ। ਫਿਰ ਬੱਚੇ ਜਦੋਂ ਉੱਥੇ ਪੱਕੇ ਹੋ ਜਾਂਦੇ ਨੇ ਉਹ ਕਹਿੰਦੇ ਬਾਪੂ ਜੀ ਬੇਬੇ ਜੀ ਅਸੀਂ ਘਰ ਖਰੀਦਣਾ, ਸਾਨੂੰ ਪੈਸੇ ਭੇਜੋ, ਅਸੀਂ ਆਪਣੀਆਂ ਜਾਇਦਾਦਾਂ ਵੇਚ ਕੇ ਪੈਸੇ ਭੇਜਦੇ ਹਾਂ। ਸਾਡੀ ਇਕਨੋਮੀ ਕਿਉਂ ਡਾਊਨ ਆਈ ਹੈ? ਇਹ ਪ੍ਰੋਬਲਮ ਹੈ। ਸਾਡੀਆਂ ਸਰਕਾਰਾਂ ਦੇ ਸੋਚਣ ਦੇ ਵਿਸ਼ੇ ਨਹੀਂ, ਸਾਡੀਆਂ ਸਰਕਾਰਾਂ ਕੁਝ ਹੋਰ ਸੋਚ ਰਹੀਆਂ। ਸੋ ਇਹ ਦੁੱਖ ਦੀ ਗੱਲ ਹੈ। ਅਸੀਂ ਇਹ ਸਵਾਲ ਲੈ ਕੇ ਫਿਲਮ ਲੈ ਕੇ ਆਏ ਹਾਂ। ਸੋ ਮੈਂ ਸਮਝਦਾ ਕਿ ਇਹੋ ਜਿਹੀ ਫਿਲਮ ਨੂੰ ਜ਼ਰੂਰ ਹੁੰਗਾਰਾ ਮਿਲਣਾ ਚਾਹੀਦਾ। ਨਹੀਂ ਤਾਂ ਫਿਲਮ ਬਣਾਉਣ ਵਾਲੇ ਜਿਹੜੇ ਮੇਕਰ ਨੇ ਸਮਝਦੇ ਕਿ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਸਮਾਜ ਦੀ ਤਸਵੀਰ ਪੇਸ਼ ਕਰਦੇ ਨੇ। ਨਹੀਂ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਇਹੋ ਜਿਹੀਆਂ ਫਿਲਮਾਂ ਬਣਾਉਣ ਦੀ ਲੋੜ ਨਹੀਂ, ਜੋ ਕੁਝ ਲੋਕ ਚਾਹੁੰਦੇ ਨੇ ਉਹ ਬਣਾਈ ਜਾਓ, ਲੋਕ ਦੇਖਦੇ ਰਹਿਣ, ਫਿਰ ਉਹੀ ਕਲਚਰ ਇੱਕ ਪ੍ਰਮੋਟ ਹੋਵੇ ਵੀ ਖਾਓ ਪੀਓ ਐਸ਼ ਕਰੋ, ਸੋਚੋ ਕੁਝ ਨਾ। ਅੱਛਾ ਤਰਸੇਮ ਭਾਜੀ, ਵਾਕਈ ਤੁਹਾਨੂੰ ਲੱਗਦਾ ਕਿ ਇਹੋ ਜਿਹੀ ਫਿਲਮ ਬਣਾਉਣ ਲਈ ਇੱਕ ਜਿਗਰਾ ਚਾਹੀਦਾ ਸੀ, ਇੱਕ ਬਹੁਤ ਵੱਡੀ ਸੋਚ ਚਾਹੀਦੀ ਸੀ, ਬਹੁਤ ਵਧੀਆ ਕਲਾਕਾਰ ਚਾਹੀਦੇ ਸੀ, ਤਦ ਜਾ ਕੇ ਸਿਸਟਮ ਤੇ ਸੱਟ ਮਾਰਦੀ ਹੋਈ ਇੱਕ ਫਿਲਮ ਬਾਹਰ ਆਈ ਹੈ? ਪਹਿਲਾਂ ਤਾਂ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਿਲਕੁਲ ਜੀ, ਸਮੇਂ ਦੀ ਜ਼ਰੂਰਤ ਸੀ ਇੱਦਾਂ ਦਾ ਜਿਗਰਾ ਕਰਨ ਲਈ, ਫਿਲਮ ਬਣਾਉਣ ਲਈ ਜਿਗਰਾ ਕਰਨਾ ਪੈਣਾ ਸੀ ਕਿਸੇ ਨੂੰ, ਤੇ ਹੰਬਲ ਮੋਸ਼ਨ ਪਿਕਚਰਸ ਨੇ ਕੀਤਾ। ਬਾਕੀ ਜਿਵੇਂ ਤੁਸੀਂ ਕਿਹਾ
ਕਿ ਇਹੋ ਜਿਹੀ ਫਿਲਮ ਬਣਾਉਣ ਲਈ ਵਾਕਈ ਜਿਗਰੇ ਦੀ ਜ਼ਰੂਰਤ ਹੁੰਦੀ ਹੈ ਤੇ ਹੰਬਲ ਮੋਸ਼ਨ ਪਿਕਚਰਸ ਨੇ ਕੀਤਾ। ਕਿਉਂਕਿ ਜਿਵੇਂ ਕਿ ਪਹਿਲਾਂ ਹੀ ਰੌਣੀ ਸਾਹਿਬ ਨੇ ਗੱਲ ਕੀਤੀ ਹੈ ਕਿ ਹੰਬਲ ਮੋਸ਼ਨ ਪਿਕਚਰਸ ਦਾ ਪਿਛਲਾ ਇਹੀ ਇਤਿਹਾਸ ਰਿਹਾ ਕਿ ਇਹਨਾਂ ਨੇ ਵੱਖ-ਵੱਖ ਵਿਸ਼ਿਆਂ ਤੇ, ਜਿਵੇਂ ਕਿ ਉਹਨਾਂ ਨੇ 2-3 ਫਿਲਮਾਂ ਦਾ ਨਾਂ ਲਿਆ, ਅਰਦਾਸ ਕਰ, ਮੰਜੇ ਬਿਸਤਰੇ, ਇਸ ਤਰ੍ਹਾਂ, ਤੇ ਇਹ ਇੱਕ ਉਸ ਤੋਂ ਡਿਫਰੈਂਟ ਕਨਸੈਪਟ ਹੈ। ਹੁਣ ਨਾਲ ਚਲੋ ਅਸੀਂ ਇਕੱਠੇ ਇੰਟਰਵਿਊ ਕਰ ਰਹੇ ਸੀ, ਬਹੁਤ ਗੱਲਾਂ ਰੌਣੀ ਸਾਹਿਬ ਨੇ ਕੀਤੀਆਂ ਨੇ, ਉਹਨਾਂ ਨੂੰ ਰਿਪੀਟ ਕਰਨ ਦਾ ਤਾਂ ਕੋਈ ਫਾਇਦਾ ਨਹੀਂ। ਜੇ ਹੁਣ ਜਿਸ ਤਰ੍ਹਾਂ ਦੀ ਗੱਲ ਕਰ ਰਹੀ ਹੈ, ਕਿਉਂਕਿ ਇਹ ਨਾ ਇਹਦਾ ਪੋਸਟ ਹੀ ਹੈ, ਪਰ ਇਹ ਵੱਖ-ਵੱਖ ਵਿਸ਼ਿਆਂ ਨੂੰ ਛੂਹਦੀ ਫਿਲਮ ਹੈ। ਇਹਦੇ ਵਿੱਚ ਅਨਐਮਪਲੋਇਮੈਂਟ ਵੀ ਆਉਂਦੀ ਹੈ, ਕਿਉਂਕਿ ਜਦੋਂ ਕਿਸੇ ਸਮਾਜ ਦੇ ਵਿੱਚ ਇਹ ਵਖਰੇਵਾਂ ਜਿਹਾ ਆਉਂਦਾ ਨਾ, ਤਾਂ ਉਹਦੇ 'ਚ ਇੱਕ ਬੰਦਾ ਕੋਈ ਰਿਸਪੌਂਸਿਬਿਲਟੀ ਜਾਂ ਇੱਕ ਪੱਖ ਉਹਦੇ ਲਈ ਰਿਸਪੌਂਸਿਬਲ ਨਹੀਂ ਹੁੰਦਾ। ਕਿਤੇ ਨਾ ਕਿਤੇ ਸਾਰੇ ਪੱਖੋਂ ਅਵੇਸਲਾਪਣ ਸਾਹਮਣੇ ਆਉਂਦਾ ਹਰ ਵਰਗ ਦਾ ਹੀ ਕਿਤੇ ਨਾ ਕਿਤੇ, ਚਾਹੇ ਉਹ ਬਜ਼ੁਰਗਾਂ ਦਾ ਆਪਣੇ ਬੱਚਿਆਂ ਪ੍ਰਤੀ ਅਵੇਸਲਾਪਣ ਹੈ, ਚਾਹੇ ਉਹ ਬੱਚਿਆਂ ਦਾ ਬਜ਼ੁਰਗਾਂ ਪ੍ਰਤੀ ਹੈ। ਤੇ ਦੂਸਰੀ, ਜਦੋਂ ਕਈ ਵਾਰੀ ਹੁਣ ਸਾਡੇ ਅੱਜ ਕੱਲ੍ਹ ਦੇ ਲੀਡਰ ਗੱਲ ਕਰਦੇ ਨੇ ਕਿ ਇੰਡੀਆ ਇਜ਼ ਦਾ ਯੰਗੈਸਟ ਕੰਟਰੀ, ਹੈ ਨਾ, ਤੇ ਇਹ ਬੜੀ ਫਖਰ ਨਾਲ ਇਹ ਗੱਲ ਕਰਦੇ ਨੇ, ਪਰ ਮੈਨੂੰ ਲੱਗਦਾ ਕਿ ਜੇ ਇਹੀ ਹਾਲ ਰਿਹਾ, ਸਾਡੀ ਯੂਥ ਇੱਦਾਂ ਹੀ ਪਲਾਇਨ ਕਰਦੀ ਰਹੀ ਬਾਹਰਲੇ ਦੇਸ਼ਾਂ ਨੂੰ, ਤਾਂ ਮੈਨੂੰ ਨਹੀਂ ਲੱਗਦਾ ਕਿ ਯੰਗੈਸਟ ਕੰਟਰੀ ਵੀ ਇਹ ਕਹਿ ਸਕਣਗੇ ਕਿਸੇ ਮੰਚ ਤੇ ਖੜ ਕੇ। ਤੇ ਨਾਲ ਹੀ ਨਾਲ ਸਾਡੀ ਇਕਨੋਮੀ ਜਿਹੜੀ ਜਾ ਰਿਹਾ, ਪੈਸਾ ਡਾਲਰਾਂ ਦੇ ਰੂਪ 'ਚ ਉਧਰ ਜਾ ਰਿਹਾ। ਇੱਕ ਹੋਰ ਸਵਾਲ ਤਰਸੇਮ ਭਾਜੀ ਦੇ ਨਾਲ ਜੁੜਿਆ ਹੋਇਆ ਕਿ ਕਹਿ ਦਿੰਦੇ ਨੇ ਕਿ ਮੀਨਿੰਗਫੁਲ ਸਿਨੇਮਾ ਨਹੀਂ ਬਣਦਾ, ਬਟ ਇਹ ਕੁਝ ਸਾਨੂੰ ਲੱਗਿਆ ਕਿ ਵਾਕਈ ਕੁਝ ਮੀਨਿੰਗਫੁਲ ਆਇਆ, ਜਿਹਦੇ ਨਾਲ ਅਸੀਂ ਹਰ ਮਾਂ ਪਿਓ, ਹਰ ਬੰਦਾ ਰਿਲੇਟ ਕਰੂ ਆਪਣੇ ਆਪ ਨੂੰ। ਕਿਵੇਂ ਦੇਖਦੇ? ਮੀਨਿੰਗਫੁਲ ਸਿਨੇਮਾ, ਸ਼ੁਕਰੀਆ, ਤੁਸੀਂ ਇਸ ਚੀਜ਼ ਨੂੰ ਬਹੁਤ ਜਲਦੀ ਕੈਪਚਰ ਕਰ ਲਿਆ, ਪਕੜ ਲਿਆ ਵੀ ਇਹ ਮੀਨਿੰਗਫੁਲ ਸਿਨੇਮਾ ਹੈ। ਤੇ ਮੀਨਿੰਗਫੁਲ ਸਿਨੇਮੇ ਦਾ ਤਾਂ ਹੀ ਫਾਇਦਾ ਜੇ ਸਾਡੇ ਲੋਕ ਇਹਨੂੰ ਸਪੋਰਟ ਕਰਨਗੇ। ਡੈਫੀਨਿਟਲੀ, ਠੀਕ ਹੈ ਨਾ, ਤੁਸੀਂ ਲੋਕ ਹੋ, ਤੁਹਾਨੂੰ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਮੀਨਿੰਗਫੁਲ ਸਿਨੇਮਾ, ਸਾਨੂੰ ਵੀ ਖੁਸ਼ੀ ਹੋਈ ਕਿ ਹੰਬਲ ਮੋਸ਼ਨ ਪਿਕਚਰ ਦੀ ਐਫਰਟ ਟਿਕਾਣੇ ਸਿਰ ਸਹੀ ਹੈ। ਤੇ ਲੇਕਿਨ ਇਹ ਇੱਕ ਦੋ ਬੰਦਿਆਂ ਨਾਲ ਨਹੀਂ ਗੱਲ ਬਣਨੀ, ਜੇ ਸਾਰੇ ਬੰਦੇ ਇਸ ਮੀਨਿੰਗਫੁਲ ਸਿਨੇਮਾ ਨੂੰ ਸਪੋਰਟ ਕਰਨਗੇ ਤਾਂ ਹੀ ਉਹ ਅੱਗੇ ਜਿਗਰਾ ਕਰੇਗਾ, ਚਾਹੀਓ ਕੋਈ ਡੇਅਰ ਕਰੇਗਾ ਕਿ ਅਸੀਂ ਮੀਨਿੰਗਫੁਲ ਸਿਨੇਮਾ ਬਣਾਈਏ ਜਿਹਦੇ ਨਾਲ ਸਾਡੇ ਸਮਾਜ ਦਾ ਕੋਈ ਭਲਾ ਹੋ ਸਕੇ। ਸੋ ਇਹ ਬਹੁਤ ਜ਼ਰੂਰੀ ਹੈ ਕਿ ਇਹੋ ਜਿਹੇ ਸਿਨੇਮੇ ਨੂੰ ਪ੍ਰਮੋਟ ਕਰਨਾ, ਚਾਹੇ ਉਹ ਈਵਨ ਜਿਵੇਂ ਦੇਖੋ ਸਮਾਜ ਦੇ ਵਿੱਚ ਹਰ ਇੱਕ ਬੰਦੇ ਦੀ ਰਿਸਪੌਂਸਿਬਿਲਿਟੀ ਹੈ, ਮੀਡੀਆ ਦੀ ਆਪਣੀ ਰਿਸਪੌਂਸਿਬਿਲਿਟੀ ਹੈ, ਸਾਡੀ ਕਲਾਕਾਰਾਂ ਦੀ ਵੀ ਆਪਣੀ ਕਿਤੇ ਨਾ ਕਿਤੇ ਰਿਸਪੌਂਸਿਬਿਲਿਟੀ ਹੈ, ਬਜ਼ੁਰਗਾਂ ਦੀ ਰਿਸਪੌਂਸਿਬਿਲਿਟੀ ਹੈ, ਰਾਜਨੀਤਿਗਿਆਂ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ। ਜਦੋਂ ਕੋਈ ਆਪਣੇ ਕੰਮਾਂ ਤੋਂ ਅਵੇਸਲਾਪਣ ਜ਼ਾਹਿਰ ਕਰਦਾ ਤਾਂ ਕਿਤੇ ਨਾ ਕਿਤੇ ਉਹਦੇ 'ਚ ਚੀਜ਼ਾਂ 'ਚ ਨਿਗਾਰ ਆਉਣਾ ਸ਼ੁਰੂ ਹੋ ਜਾਂਦਾ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੰਬਲ ਮੋਸ਼ਨ ਪਿਕਚਰਸ ਇੱਦਾਂ ਦਾ ਮੀਨਿੰਗਫੁਲ ਸਿਨੇਮਾ ਲੈ ਕੇ ਆਈ ਹੈ, ਅਤੇ ਸਾਡੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਤੁਸੀਂ ਇਸ ਨੂੰ ਪਲੀਜ਼ ਸਪੋਰਟ ਕਰਿਓ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਵੀ ਸੁਧਰ ਜਾਣ, ਅਤੇ ਅਸੀਂ ਸਾਡਾ ਜਿਹੜਾ ਪੰਜਾਬ ਜੇ ਫਖਰ ਨਾਲ ਅਸੀਂ ਕਹਿੰਦੇ ਸੀ ਵੀ ਸਾਡਾ 1 ਨੰਬਰ ਤੇ ਆ ਯਾਰ, ਹੈ ਨਾ, ਅੱਜ ਮੈਨੂੰ ਲੱਗਦਾ ਵੀ ਅਸੀਂ ਨਹੀਂ ਕਹਿ ਸਕਦੇ। ਤੇ ਜੇ ਇਸ ਮੀਨਿੰਗਫੁਲ ਸਿਨੇਮੇ ਨੂੰ ਮੈਨੂੰ ਲੱਗਦਾ ਹੈ ਕਿ ਜਿਹੜਾ ਕਿ ਸਮਾਜ ਦਾ ਸ਼ੀਸ਼ਾ ਹੁੰਦਾ, ਜੇ ਇਹਨੂੰ ਸਪੋਰਟ ਕਰਨਗੇ ਤਾਂ ਅਸੀਂ ਕੱਲ੍ਹ ਨੂੰ ਇਹ ਵੀ ਕਹਿ ਸਕਾਂਗੇ, ਸਾਡੀ ਆਉਣ ਵਾਲੀ ਜਨਰੇਸ਼ਨ ਵੀ ਕਹਿ ਸਕੇ ਕਿ ਵੀ ਅਸੀਂ ਪੰਜਾਬੀ 1 ਨੰਬਰ ਤੇ ਫੇਰ ਹੈ। ਕੀ ਬਾਤ ਹੈ ਜੀ, ਕੀ ਬਾਤ ਹੈ। ਬੜੀ ਸੋਹਣੀ ਆਖਿਰ ਦੇ ਵਿੱਚ ਤਰਸੇਮ ਪੌਲ ਭਾਜੀ ਨੇ ਗੱਲ ਸਾਂਝੀ ਕੀਤੀ ਹੈ, ਤੇ ਬਾਕੀ ਇਹ ਫਿਲਮ ਬਹੁਤ ਕੁਝ ਦੇਵੇਗੀ। ਸੋ ਜ਼ਰੂਰ ਆਪਣੀ ਫੈਮਿਲੀ ਨਾਲ ਜਾਇਓ, ਇਸ ਫਿਲਮ ਨੂੰ ਇੰਜੋਏ ਕਰਿਓ, ਤੇ ਡੈਫੀਨੇਟਲੀ ਤਰਸੇਮ ਭਾਜੀ ਵੀ ਤੁਹਾਡੇ ਫੇਵਰਟ ਐਕਟਰ, ਕਲਾਕਾਰ, ਤੁਹਾਨੂੰ ਇੱਕ ਜ਼ਬਰਦਸਤ ਕਰੈਕਟਰ ਕਰਦੇ ਹੋਏ ਪੋਸਤੀ ਦੇ ਵਿੱਚ ਵੀ ਨਜ਼ਰ ਆਉਣਗੇ, ਜੋ ਕਿ ਇੱਕ ਮੀਨਿੰਗਫੁਲ ਸਿਨੇਮਾ ਸਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆ ਰਹੀ ਹੈ। ਥੈਂਕ ਯੂ। ਪੋਸਤੀਆ ਉਹ ਜਾ ਪਰਾਂ ਕੰਮ ਕਰ ਆਪਣਾ, ਜਮਾ ਟੈਨਸ਼ਨ ਨਹੀਂ ਹੋ ਲੈਂਦਾ ਨਹੀਂ ਤੇਰਾ ਯਾਰ ਪੋਸਤੀਆ। ਸੋ ਪੋਸਤੀ ਫਿਲਮ ਦੀ ਕਾਨਫਰੰਸ ਤੇ ਮੌਜੂਦ ਹਾਂ, ਤੇ ਮੇਰੇ ਨਾਲ ਸਾਡੇ ਲਿਵਿੰਗ ਲੈਜੈਂਡ ਰਾਣਾ ਜੰਗ ਬਹਾਦਰ ਹਾਜ਼ਰ ਨੇ ਜੀ। ਸੋ ਕਰਦੇ ਹਾਂ ਕੁਝ ਖਾਸ ਗੱਲਾਂ ਉਹਨਾਂ ਦੇ ਨਾਲ, ਬਿਕੋਜ਼ ਬੜਾ ਜ਼ਬਰਦਸਤ ਕੈਰੈਕਟਰ ਉਹ ਫਿਲਮ ਦੇ ਵਿੱਚ ਸਾਡੇ ਲਈ ਲੈ ਕੇ ਆ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸਾਰੇ ਦਰਸ਼ਕਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਕਹਿਣਾ। ਤੇ ਅੱਜ ਮੈਂ ਪੋਸਤੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਤੇ ਉਹਦੇ ਬਾਰੇ ਪ੍ਰੈਸ ਕਾਨਫਰੰਸ ਹੋਈ ਹੈ, ਉਹਦੇ ਮੁਤਲਕ ਮੈਂ ਤੁਹਾਡੇ ਨਾਲ ਗੱਲਾਂ ਕਰਾਂਗਾ ਜੀ। ਕਿਸ ਤਰ੍ਹਾਂ ਦਾ ਕੈਰੈਕਟਰ ਤੁਹਾਡੇ, ਅਸੀਂ ਕੈਰੈਕਟਰ ਦੇਖਦੇ ਹਾਂ ਬੜੇ ਸਹਿਨਸ਼ੀਲ, ਬੜੇ ਸ਼ਿੱਦਤ ਵਾਲੇ ਕੈਰੈਕਟਰ, ਅਰਦਾਸ ਦਾ ਕੈਰੈਕਟਰ ਅਜੇ ਤੱਕ ਤੁਹਾਡਾ ਸਾਡੇ ਦਿਲ 'ਚ ਵਸਿਆ ਪਿਆ ਹੈ, ਤੇ ਹੁਣ ਸਾਨੂੰ ਉਮੀਦਾਂ ਨੇ ਕਿ ਉਦੋਂ ਉੱਪਰ ਰਾਣਾ ਜੰਗ ਬਹਾਦਰ ਸਾਡੇ ਲਈ ਕੀ ਲੈ ਕੇ ਆ ਰਹੇ ਨੇ। ਦੇਖੋ ਇਸ ਫਿਲਮ 'ਚ ਤੇ ਮੈਂ ਦੂਸਰਾ ਪਕਸ਼ ਲੈ ਕੇ ਆ ਰਿਹਾ, ਉਹਦੇ ਸੌਫਟ ਕੈਰੈਕਟਰ, ਬਹੁਤ ਇਮੋਸ਼ਨਲ, ਔਰ ਉਹਦੇ 'ਚ ਤੁਹਾਨੂੰ ਰਵਾਇਆ ਤੇ ਇਹਦੇ 'ਚ ਤੁਹਾਨੂੰ ਮੇਰੇ 'ਤੇ ਗੁੱਸਾ ਆਏਗਾ ਜੀ, ਕਿਉਂਕਿ ਮੈਂ, ਤੁਸੀਂ ਫਿਲਮ ਦੇ ਨਾਂ ਤੋਂ ਜਿਵੇਂ ਜਾਣਦੇ ਹੋ ਪੋਸਤੀ, ਤੇ ਫਿਲਮ ਦੇ ਨਾਂ ਤੋਂ ਹੀ ਪਤਾ ਚੱਲ ਜਾਂਦਾ ਮੈਂ ਨਸ਼ਿਆਂ ਬਾਰੇ ਇਹਦੀ ਕੋਈ ਗੱਲ ਕਰਨਗੇ। ਉਹ ਨਸ਼ਿਆਂ ਬਾਰੇ ਗੱਲ ਇਹ ਹੈ ਕਿ ਬਹੁਤ ਖੂਬਸੂਰਤੀ ਨਾਲ ਰਾਣਾ ਰਣਵੀਰ ਭਾਜੀ ਨੇ ਸਬਜੈਕਟ ਲਿਖਿਆ ਪੋਸਤੀ। ਕਈ ਲੋਕਾਂ ਨੇ ਮਜ਼ਾਕ ਵੀ ਕੀਤਾ, ਕਹਿੰਦੇ ਰਾਣਾ ਰਣਵੀਰ ਹੁਣ
ਪੋਸਤੀ ਡੋਡਿਆਂ ਦੀ ਭੁੱਕੀ ਵੇਚਣਗੇ ਹੈਂ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਫਿਲਮ ਦਾ ਸਬਜੈਕਟ ਬਹੁਤ ਖੂਬਸੂਰਤ ਹੈ। ਇਸ ਫਿਲਮ ਦੇ ਵਿੱਚ ਉਹਨਾਂ ਲੋਕਾਂ ਦਾ ਜੀਵਨ ਦਿਖਾਇਆ ਜਿਹੜੇ ਨਸ਼ਿਆਂ 'ਚ ਫਸ ਜਾਂਦੇ ਨੇ ਔਰ ਨਸ਼ਿਆਂ 'ਚ ਫਸ ਕੇ ਉਹ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਰਬਾਦ ਕਰ ਲੈਂਦੇ ਨੇ। ਵਰਨਾ ਉਹ ਵੀ ਇੰਟੈਲੀਜੈਂਟ ਨੇ, ਪੜ੍ਹੇ ਲਿਖੇ ਬੰਦੇ ਨੇ, ਉਹਦੇ ਕਾਰਨ ਕੁਝ ਹੈਗੇ ਜਿਹਦੇ ਕਰਕੇ ਉਹ ਇਹਨਾਂ 'ਚ ਫਸੇ ਤੇ ਵਰਨਾ ਉਹ ਜ਼ਿੰਦਗੀ ਨੂੰ ਬਹੁਤ ਅੱਗੇ ਲੈ ਜਾ ਕੇ ਸਕਦੇ ਸੀ। ਤੇ ਇਸ ਫਿਲਮ ਦੇ ਵਿੱਚ ਨਸ਼ਿਆਂ ਦੇ ਬਾਰੇ ਗੱਲ ਕਰਕੇ ਹੀ ਅਸੀਂ ਦੱਸ ਸਕਦੇ ਸੀ ਕਿ ਇਹ ਕਿੰਨੀ ਭੈੜੀ ਚੀਜ਼ ਹੈ ਔਰ ਇਹਨੂੰ ਛੱਡਣਾ ਕਿਵੇਂ ਹੈ। ਤੇ ਇਹ ਫਿਲਮ ਨਸ਼ੇ ਛੁਡਾਉਣ ਵਾਸਤੇ ਹੈ ਕਿ ਪੰਜਾਬ ਨੂੰ ਅਸੀਂ ਨਸ਼ਿਆਂ ਤੋਂ ਮੁਕਤ ਕਰਵਾ ਦਈਏ। ਤੇ ਸਰਕਾਰ ਵੀ ਇਹਦੇ ਬਾਰੇ ਕਿੰਨੇ ਦਾਅਵੇ ਕਰ ਚੁੱਕੀ ਹੈ ਵੀ ਹਾਂ ਨਸ਼ੇ ਮੁਕਤ ਪੰਜਾਬ ਅਸੀਂ ਕਰਤਾ, ਅਸੀਂ ਵੀ ਕਰ ਰਹੇ ਹਾਂ, ਅਖਬਾਰਾਂ ਵਾਲੇ ਵੀ ਕਰਦੇ ਹਾਂ। ਵਾਕਈ ਕਿ ਪੰਜਾਬ ਨਸ਼ਿਆਂ ਤੋਂ ਮੁਕਤ ਹੋ ਗਿਆ। ਬਿਲਕੁਲ ਜੇ ਹੋ ਗਿਆ ਤਾਂ ਸਾਡਾ ਉਹਦੇ ਵਿੱਚ ਇੱਕ ਛੋਟਾ ਜਿਹਾ ਯੋਗਦਾਨ ਅਸੀਂ ਵੀ ਪਾਉਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਅਸੀਂ ਖਤਮ ਕਰਵਾ ਸਕੀਏ। ਜੀ ਅੱਛਾ ਰਾਣਾ ਸਰ, ਤੁਸੀਂ ਸੈਂਕੜੇ ਵੱਡੀਆਂ ਪੰਜਾਬੀ ਫਿਲਮਾਂ ਕਰੀਆਂ ਨੇ, ਜਦੋਂ ਕੋਈ ਇਹੋ ਜਿਹੀ ਫਿਲਮ ਕਰਦੇ ਹੋ ਜਿਹੜੀ ਸਿੱਧੀ ਸਮਾਜ ਦੀ ਸਿਚੁਏਸ਼ਨ ਤੇ ਸੱਟ ਮਾਰਦੀ ਆ, ਉਹ ਫਿਲਮ ਕਰਕੇ ਪ੍ਰਾਊਡ ਫੀਲ ਹੁੰਦਾ ਜਾਂ ਕੀ ਫੀਲਿੰਗ ਆਉਂਦੀ ਹੈ? ਕਿਉਂਕਿ ਇੱਕ ਕਲਾਕਾਰ ਦੇ ਉੱਤੇ ਤੁਹਾਡਾ ਬਹੁਤ ਅੱਛਾ ਮਤਲਬ ਇਮੇਜ ਹੁੰਦਾ ਹੈ ਕਿ ਇਹ ਕਲਾਕਾਰ ਨੇ, ਇਹ ਜ਼ਮਾਨੇ ਤੋਂ ਥੋੜਾ ਜ਼ਿਆਦਾ ਵਧੀਆ ਸੋਚਦੇ ਨੇ ਤੇ ਇਹਨਾਂ ਦੀ ਸੋਚ ਹੈ ਸਾਡਾ ਜ਼ਮਾਨੇ ਦੇ ਪ੍ਰਤੀ, ਦੁਨੀਆ ਦੇ ਪ੍ਰਤੀ, ਸਮਾਜ ਦੇ ਪ੍ਰਤੀ ਵੀ ਇੱਕ ਮਤਲਬ ਡਿਊਟੀ ਹੁੰਦੀ ਹੈ ਜਿਹੜੀ ਅਸੀਂ ਨਿਭਾਈਏ। ਕਿਉਂਕਿ ਲੋਕ ਸਾਨੂੰ ਇੱਕ ਆਈਡੀਅਲ ਦੇ ਤੌਰ ਤੇ ਦੇਖਦੇ ਨੇ ਕਿ ਇਹ ਬੰਦਾ ਗੱਲ ਕਰੇਗਾ ਤੇ ਵਧੀਆ ਕਰੇਗਾ, ਇਹ ਬੰਦੇ ਦੀ ਇਮੇਜ ਹੈ ਤੇ ਇਹ ਬਹੁਤ ਵਧੀਆ ਖੂਬਸੂਰਤੀ ਨਾਲ ਗੱਲ ਕਰੇਗਾ। ਤੇ ਮੈਂ ਬਹੁਤ ਖੁਸ਼ ਹਾਂ ਕਿ ਨਸ਼ੇ ਛੁਡਾਉਣ ਵਾਸਤੇ ਇਹ ਫਿਲਮ ਬਣੀ ਹੈ। ਗਿੱਪੀ ਭਾਜੀ ਨੇ ਬਹੁਤ ਵੱਡਾ ਰਿਸਕ ਲਿਆ ਔਰ ਰਾਣਾ ਰਣਵੀਰ ਭਾਜੀ ਨੇ ਇਹਦੀ ਸਟੋਰੀ ਸਾਰਾ ਕੁਝ ਲਿਖਿਆ ਤੇ ਨਾਲ ਡਾਇਰੈਕਸ਼ਨ ਵੀ ਦਿੱਤੀ ਔਰ ਰੋਲ ਵੀ ਕੀਤਾ ਜੀ। ਤੇ ਇਹ ਫਿਲਮ ਦੇ ਨਾਲ ਮੈਂ ਜੁੜ ਕੇ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਹੋਏ। ਇਹਨਾਂ ਦੇ ਵਿੱਚ ਮੇਰਾ ਕੀ ਯੋਗਦਾਨ ਸੀ ਉਹ ਐਜ਼ ਐਕਟਰ ਮੈਂ ਪਾਇਆ ਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਆਖਰੀ ਸਵਾਲ ਰਾਣਾ ਜੀ, ਮੀਨਿੰਗਫੁਲ ਸਿਨੇਮੇ ਦੇ ਨਾਲ ਜੁੜੀ ਹੋਈ ਇੱਕ ਫਿਲਮ ਆ, ਮੀਨਿੰਗਫੁਲ ਸਿਨੇਮੇ ਦੀ ਡਿਮਾਂਡ ਆ ਰਹੀ ਆ, ਤੁਸੀਂ ਮੀਨਿੰਗਫੁਲ ਫਿਲਮਾਂ ਪਹਿਲਾਂ ਬਹੁਤ ਕੀਤੀਆਂ ਨੇ, ਪਰ ਇਹ ਸ਼ੁਰੂਆਤ ਮੰਨਦੇ ਹੋ ਕਿ ਇਹ ਫਿਲਮ ਆ ਜਿਹੜੀ ਉਹ ਮੀਨਿੰਗਫੁਲ ਸਿਨੇਮੇ ਦੀ ਪੰਜਾਬ 'ਚ ਵੱਡੀ ਸ਼ੁਰੂਆਤ ਕਰ ਸਕਦੀ ਹੈ? ਵੱਡੀ ਸ਼ੁਰੂਆਤ ਕਰ ਸਕਦੀ ਹੈ। ਦੇਖੋ ਗੱਲ ਕੀ ਹੁੰਦੀ ਹੈ ਕਿ ਦਾਦੀ ਕਹਾਣੀ ਸੁਣਾਉਂਦੀ ਸੀ ਕਿ ਤੁਸੀਂ ਕਹਾਣੀ ਕੀ ਸੁਣਾਉਂਦੇ ਹੋ, ਤੁਸੀਂ ਫਿਲਮ ਦਾ ਸਬਜੈਕਟ ਹੈ ਇਹਦੇ ਬਾਰੇ ਤੁਸੀਂ ਕੀ ਪੇਸ਼ ਕਰਦੇ ਹੋ। ਜਦੋਂ ਤੁਸੀਂ ਨਸ਼ਿਆਂ ਦੇ ਬਾਰੇ ਕੁਝ ਬਹੁਤ ਖੂਬਸੂਰਤੀ ਨਾਲ ਗੱਲ ਕਹਿ ਸਕਦੇ ਹੋ ਤਾਂ ਲੋਕ ਦੇਖਦੇ ਨੇ। ਹੈਂ, ਪੰਜਵਾਂ ਦਰਿਆ ਫਿਲਮ ਵੀ ਬਣੀ, ਹੋਰ ਫਿਲਮਾਂ ਵੀ ਬਣੀਆਂ ਨਸ਼ਿਆਂ ਬਾਰੇ ਕਿ ਲੋਕ ਸਿੱਖਿਆ ਨਹੀਂ ਲੈਣਾ ਚਾਹੁੰਦੇ। ਲੋਕ ਕਹਿੰਦੇ ਯਾਰ ਤੂੰ ਰਹਿਣ ਦੇ ਪਰੇ ਬੈਠ, ਸਾਨੂੰ ਪਤਾ ਸਭ ਕੁਝ ਹੈ ਨਾ, ਇਹ ਐਟੀਟਿਊਡ ਹੁੰਦਾ। ਪਰ ਜਦੋਂ ਤੁਸੀਂ ਬਹੁਤ ਪਿਆਰਾ ਐਂਟਰਟੇਨਮੈਂਟ ਦੇ ਵਿੱਚ ਲਪੇਟ ਕੇ ਖੂਬਸੂਰਤ ਗੱਲ ਕਹਿ ਦਿੰਦੇ ਹੋ ਤਾਂ ਲੋਕ ਉਹਨੂੰ ਦੇਖਦੇ ਵੀ ਨੇ ਔਰ ਲੋਕ ਸ਼ੁਰੂਆਤ ਵੀ ਕਰਦੇ ਨੇ ਵੀ ਇਹੋ ਜਿਹੀਆਂ ਫਿਲਮਾਂ ਦੇਖਣੀਆਂ ਨੇ। ਤੇ ਇਹ ਜਿਹੜੀ ਪਾਰਟਿਕੂਲਰ ਫਿਲਮ ਹੈ, ਇਹ ਫਿਲਮ ਬਹੁਤ ਵੱਡੀ ਸ਼ੁਰੂਆਤ ਹੋਏਗੀ ਕਿਉਂਕਿ ਨਸ਼ਿਆਂ ਬਾਰੇ ਡਾਇਰੈਕਟ ਕਿਸੇ ਨੇ ਫਿਲਮ ਕਦੇ ਨਹੀਂ ਬਣਾਈ। ਇਹਦੇ ਬਾਰੇ ਪੋਸਤ ਦੀ, ਭੰਗ ਦੀ, ਅਫੀਮ ਦੀ, ਗਾਂਜੇ ਦੀ ਔਰ ਜੋ ਸਿੰਥੈਟਿਕ ਨਸ਼ੇ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਹੋਈ ਹੈ ਤੇ ਇਹ ਬਹੁਤ ਅੱਛੀ ਗੱਲ ਹੈ। ਵੈਸੇ ਮੈਂ ਤੁਹਾਨੂੰ ਦੱਸਦਾ ਮੈਂ ਨਸ਼ੇ ਕਿਹੜੇ ਕਰਨੇ ਚਾਹੀਦੇ। ਹਾਂਜੀ ਜੀ ਜੀ, ਨਸ਼ੇ ਕਰਨ ਲਈ ਬਹੁਤ ਨੇ ਦੁਨੀਆ 'ਚ। ਹੁਣ ਜਿਵੇਂ ਤੈਨੂੰ ਜਵਾਨੀ ਦਾ ਨਸ਼ਾ ਹੈ, ਮੈਨੂੰ ਪੈਸੇ ਇਕੱਠੇ ਕਰਨ ਦਾ ਨਸ਼ਾ ਹੈ, ਕਿਸੇ ਨੂੰ ਖੂਬਸੂਰਤੀ ਦਾ ਨਸ਼ਾ ਹੈ, ਕਿਸੇ ਨੂੰ ਸਪੋਰਟਸ ਦਾ ਨਸ਼ਾ ਹੈ, ਕਿਸੇ 'ਚ ਕੋਈ ਟੈਲੈਂਟ ਹੈ, ਗਾਉਂਦਾ ਹੈ, ਉਹਨੂੰ ਉਹਦਾ ਨਸ਼ਾ ਹੈ। ਇਹ ਨਸ਼ੇ ਜ਼ਿੰਦਗੀ ਦੇ ਵਿੱਚ ਜੋ ਪੋਜ਼ਿਟਿਵਿਟੀ ਲੈ ਕੇ ਆਉਣ ਉਹ ਨਸ਼ੇ ਧਰੇ ਪਏ ਨੇ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਨੇ ਕਿਹਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਉਹ ਨਾਮ ਖੁਮਾਰੀ ਰੱਬ ਦੀ ਖੁਮਾਰੀ, ਉਹ ਖੁਮਾਰ ਕੀ ਹੈ? ਨਸ਼ਾ ਹੀ ਹੈ ਨਾ। ਤੇ ਇਸ ਲਈ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਨੇ ਰਾਤ, ਤੁਸੀਂ ਰੱਬ ਦੇ ਮਤਲਬ ਨਾਲ ਜੁੜੇ ਹੋਏ ਹੋ ਔਰ ਤੁਹਾਨੂੰ ਉਹਦਾ ਇੱਕ ਖੁਮਾਰ ਚੜ੍ਹਿਆ ਰਹਿੰਦਾ ਹੈ। ਇਹ ਵੀ ਨਸ਼ਾ ਤੇ ਉਹ ਵੀ ਵਧੀਆ ਨਸ਼ਾ ਹੈ, ਉਹ ਤੁਹਾਡੀ ਜ਼ਿੰਦਗੀ ਸੁਧਾਰੇਗਾ। ਇਸ ਤਰ੍ਹਾਂ ਹੁਣ ਜਿਵੇਂ ਤੁਸੀਂ ਹੋ ਜੀ, ਤੁਸੀਂ ਸਾਰਾ ਦਿਨ ਆਪਣਾ ਮੂੰਹ ਚਿਹਰਾ ਦੇਖਦੇ ਰਹਿੰਦੇ ਹੋ, ਮੈਂ ਤੁਹਾਡੇ ਨਾਲ ਰਿਹਾ ਵੀ ਹਾਂ ਕਿ ਤੁਹਾਨੂੰ ਆਪਣੇ ਸੁਪਨ ਦਾ ਨਸ਼ਾ ਹੈ ਤੇ ਇਸ ਨਸ਼ੇ ਨੂੰ ਬਰਕਰਾਰ ਰੱਖੋ, ਹੈ ਨਾ। ਇਹ ਗੱਲ ਹੈ ਕਿ ਨਸ਼ੇ ਉਹ ਕਰੋ ਜਿਹੜੇ ਤੁਹਾਡੀ ਜ਼ਿੰਦਗੀ 'ਚ ਪੋਜ਼ਿਟਿਵਿਟੀ ਲੈ ਕੇ ਆਉਣ। ਉਹ ਨਸ਼ੇ ਮੈਂ ਦੱਸ ਵੀ ਦਿੱਤੇ। ਕੀ ਬਾਤ ਹੈ ਜੀ। ਸੋ ਇਹ ਸੀ ਮੇਰੇ ਨਾਲ ਲਿਵਿੰਗ ਲੈਜੈਂਡ ਰਾਣਾ ਜੰਗ ਬਹਾਦਰ ਸਰ। ਜਿਵੇਂ ਅਰਦਾਸ ਜਦੋਂ ਦੇਖ ਕੇ ਬਾਹਰ ਆਏ ਸੀ ਨਾ ਤਾਂ ਇਹ ਸਾਡੇ ਨਾਲ ਬਾਹਰ ਆਏ ਸੀ, ਇਹਨਾਂ ਦਾ ਕੈਰੈਕਟਰ ਇਹਨਾਂ ਦਿਮਾਗ 'ਚ ਬਹਿ ਗਿਆ ਤੇ ਉਮੀਦ ਕਰਾਂਗੇ ਤੇ ਡੈਮ ਸ਼ੋਰ ਕਿ ਪੋਸਤੀ 'ਚ ਜਦੋਂ ਇਹਨਾਂ ਨੂੰ ਵੇਖਾਂਗੇ ਤਾਂ ਇਹਨਾਂ ਦਾ ਕਿਰਦਾਰ ਇੱਕ ਵਾਰ ਅਸੀਂ ਜ਼ਿਹਨ ਦੇ ਵਿੱਚ ਫੇਰ ਬਾਹਰ ਲੈ ਕੇ ਉਵੇਂ ਹੀ ਆਵਾਂਗੇ। ਸੋ ਆਲ ਦਾ ਬੈਸਟ ਸਾਰੀ ਟੀਮ ਨੂੰ। ਤੇ ਐਂਡ ਦੇ ਵਿੱਚ ਇਹਨਾਂ ਨੇ ਨਸ਼ੇ ਦੀ ਜਿਹੜੀ ਗੱਲ ਕੀਤੀ ਕਿ ਜੇ ਨਸ਼ਾ ਲਾਉਣਾ ਤੇ ਨਸ਼ੇ ਲਾਉਣ ਵਾਲੇ ਬਹੁਤ ਨੇ, ਬਟ ਪੋਜ਼ਿਟਿਵ ਚੀਜ਼ਾਂ ਤੇ ਲਾਓ ਤੇ ਜ਼ਿੰਦਗੀ ਦੇ ਮਜ਼ੇ ਲਓ। ਸਤਿ ਸ਼੍ਰੀ ਅਕਾਲ। ਚਿੱਟਾ ਜੁਰਮ ਕਰਾਉਂਦਾ, ਸਰਕਾਰ ਨੂੰ ਚਾਹੀਦਾ ਵੀ ਪੋਸਟ ਭੁੱਕੀ ਦੇ ਠੇਕੇ ਖਿਲਾ ਦੇਣ, ਚਿੱਟੇ ਤੋਂ ਖਹਿੜਾ ਛੁੱਟ। ਸੋ ਇੰਡੋਜ਼ ਟੀਵੀ ਦੇਖ ਰਹੇ ਹੋ। ਸੋ ਮੇਰੇ ਨਾਲ ਪੋਸਟੀ ਫਿਲਮ ਦੀ ਸਟਾਰ ਕਾਸਟ ਮੌਜੂਦ ਹੈ, ਰਾਣਾ ਭਾਜੀ, ਸੁਰੀਲੀ ਮੈਮ ਤੇ ਬਾਈ ਬੱਬਲ ਰਾਏ, ਜਿਨ੍ਹਾਂ ਨੇ ਬੜਾ ਸੋਹਣਾ ਸਾਡੇ ਲਈ ਕਨਸੈਪਟ ਲੈ ਕੇ ਆਂਦਾ। ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਸਭ ਤੋਂ ਪਹਿਲਾ ਸਵਾਲ ਇਹੀ ਕਿ ਜਦੋਂ ਦਾ ਟ੍ਰੇਲਰ ਆਇਆ ਸਾਰੇ ਕਹਿ ਰਹੇ ਨੇ ਕਿ ਸ਼ਾਇਦ ਇਹ ਮੀਨਿੰਗਫੁਲ ਸਿਨੇਮੇ ਦੀ ਸ਼ੁਰੂਆਤ ਹੋ ਸਕਦੀ ਆ, ਜੇ ਇੱਕ ਰਾਹ ਜਿਹੜਾ ਚੱਲ ਰਿਹਾ ਸੀ ਪੰਜਾਬੀ ਸਿਨੇਮਾ ਹੁਣ ਉਹ ਮੋੜ ਕੱਟੂਗਾ, ਕਿਵੇਂ ਲੱਗਦਾ? ਦੇਖੋ ਰਾਹ ਤਾਂ ਜਿਹੜੀ ਕੀ ਹੈ ਸਫ਼ਰ ਹੈ ਯਾਤਰਾ ਦਾ ਸ਼ੁਰੂ ਹੋ ਚੁੱਕੀ ਹੈ। ਇਹ ਉਸ ਯਾਤਰਾ ਦਾ ਹੰਬਲ ਮੋਸ਼ਨ ਦਾ ਤੀਜਾ ਪੜਾਅ ਹੈ। ਅਰਦਾਸ ਰਾਹੀਂ ਸ਼ੁਰੂਆਤ ਕਰ ਚੁੱਕੀ ਹੈ ਨਾ। ਹੁਣ ਮਾਂ ਅੱਗੇ ਬਹੁਤ ਵੱਡਾ ਸਟੇਸ਼ਨ ਆ ਰਿਹਾ ਸਾਡਾ, ਜਿੱਥੇ ਖੜ ਕੇ ਅਸੀਂ ਸਾਰੇ ਉਤਰਾਂਗੇ ਸਵਾਰੀਆਂ ਤੇ ਦੇਖਾਂਗੇ ਵੀ ਨਹੀਂ ਹੁਣ ਅੱਗੇ ਅਸੀਂ ਆਹ ਵੱਡਾ ਕੰਮ ਕਰਨਾ, ਅੱਗੇ ਵੱਡੇ ਸਟੇਸ਼ਨ ਤੇ ਜਾਵਾਂਗੇ। ਸੋ ਇਹ ਹੰਬਲ ਮੋਸ਼ਨ ਨੂੰ ਸ਼ਾਬਾਸ਼ ਜਾਂਦੀ ਹੈ। ਮੀਨਿੰਗਫੁਲ ਸਿਨੇਮਾ ਜਿਹੜਾ ਮੇਰਾ ਸ਼ੁਰੂ ਤੋਂ ਹੀ ਮੰਨਣਾ, ਜਦੋਂ ਵੀ ਵੈਸੇ ਨਾ ਪੰਜਾਬ ਦਾ ਸਿਨੇਮਾ 1934-35 ਸ਼ੁਰੂ ਹੋਇਆ ਤੇ ਅੱਜ ਵੀ ਫਿਲਮਾਂ ਗਿਣ ਲਾ ਜੇ ਸਾਡੇ ਕੋਲ ਲੈ ਦੇ ਕੇ ਗਿਣ ਨੂੰ ਅੱਛੀਆਂ ਫਿਲਮਾਂ 15 ਜਾਂ 20 ਨਿਕਲਣਗੀਆਂ ਮਸਾਂ, ਤੇ ਉਹਨਾਂ 15-20 ਫਿਲਮਾਂ ਦੇ ਵਿੱਚੋਂ ਜਿਹੜੀਆਂ 10-12 ਫਿਲਮਾਂ ਨੇ ਉਹ ਚੰਗੇ ਸਬਜੈਕਟ ਵਾਲੀਆਂ ਫਿਲਮਾਂ ਨੇ। ਲੋਕ ਹਮੇਸ਼ਾ ਚੰਗੇ ਸਬਜੈਕਟ ਨੂੰ, ਪਰ ਜਿਹੜਾ ਮੀਨਿੰਗਫੁਲ ਸਿਨੇਮਾ ਹੈ ਜਿੰਨੀ ਦੇਰ ਇਹ ਨਹੀਂ ਆਉਂਦਾ, ਜਿੰਨੀ ਦੇਰ ਇਹ ਰਾਹ ਨਹੀਂ ਖੜਾ ਕਰਦਾ, ਉਨੀ ਦੇਰ ਸਾਡੀ ਗੱਲ ਬਣਨੀ ਨਹੀਂ। ਕਿਉਂਕਿ ਸਿਨੇਮਾ ਇੱਕ ਕਿਤਾਬ ਹੈ, ਸਿਨੇਮਾ ਸਮਾਜ ਦਾ, ਸੁਸਾਇਟੀ ਦਾ ਸ਼ੀਸ਼ਾ ਹੈ, ਤੇ ਸ਼ੀਸ਼ਾ ਅਸੀਂ ਜੇ ਸਵੇਰੇ ਉੱਠ ਕੇ ਦੇਖਦੇ ਹਾਂ ਤਾਂ ਸੁਸਾਇਟੀ ਨੂੰ ਵੀ ਦਿਖਾਉਣਾ ਚਾਹੀਦਾ। ਭਾਜੀ ਲੱਗਦਾ ਨਹੀਂ ਕਿ ਸਾਡਾ ਸਿਨੇਮਾ ਬਹੁਤ ਲੇਟ ਹੋ ਗਿਆ ਸੀ, ਮੀਨਿੰਗਫੁਲ ਰਾਹ ਤੇ ਬਹੁਤ ਲੇਟ ਤੁਰਿਆ? ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹੀਮਾ ਹੈ ਨਾ, ਖਾਦਾ ਪੀਤਾ ਲਾਹੇ ਦਾ ਬਾਕੀ ਐਵੇਂ ਸ਼ਾਇਦ ਆ। ਸਾਡੇ ਤਾਂ ਸ਼ੁਰੂ ਤੋਂ ਹਮਲੇ ਹੁੰਦੇ ਰਹੇ ਨੇ, ਅਸੀਂ ਲੋਕ ਬੜੀਆਂ ਵਿਪਤਾ ਝੱਲਦੇ ਆ। ਸਾਡਾ ਕਦੇ ਕੋਈ ਕਾਲਾ ਦੌਰ ਆ ਗਿਆ, ਕਦੇ ਕਿਹੋ ਜਿਹਾ ਦੌਰ ਆ ਗਿਆ, ਅਸੀਂ ਮੁਸੀਬਤਾਂ ਬਹੁਤ ਚੱਲੀਆਂ ਨੇ। 1934 ਸਿਨੇਮਾ ਸ਼ੁਰੂ ਹੋਇਆ, 1947 ਦੇ ਵਿੱਚ ਦੇਸ਼ ਵੰਡ ਆ ਗਈ, ਬੰਬੇ ਤੋਂ ਲਾਹੌਰ ਚੱਲੇ, ਲਾਹੌਰ ਤੋਂ ਬੰਬੇ ਚਲੇ ਗਏ, ਫਿਰ ਅਸੀਂ ਮਾੜਾ ਸਮਾਂ ਦੇਖਿਆ, ਫਿਰ 66 'ਚ ਸਾਡਾ ਚੰਗਾ ਸਮਾਂ ਸ਼ੁਰੂ ਹੋਇਆ, ਫਿਰ 79 ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ, 92 ਦੇ ਵਿੱਚ 95 ਦੇ ਵਿੱਚ ਸਾਡਾ ਮਾਹੌਲ ਠੀਕ ਹੁੰਦਾ, 2001 ਦੇ ਵਿੱਚ ਅਸੀਂ 2000 ਤੋਂ ਪਹਿਲਾਂ 1999 ਦੇ ਵਿੱਚ ਸ਼ਹੀਦੇ ਮੁਹੱਬਤ ਦਿੰਦੇ ਆ। ਜਦੋਂ ਸਾਨੂੰ ਮੌਕਾ ਮਿਲਦਾ ਅਸੀਂ ਕੰਮ ਕਰਦੇ ਆ, ਪਰ ਅਸੀਂ ਲੜਾਈਆਂ ਵੀ ਲੜਦੇ ਆ, ਫਿਰ ਇੱਧਰ ਵੀ ਆ ਜਾਂਦੇ ਆ। ਅਸੀਂ ਯੂਜ ਕੇ ਆਉਂਦੇ ਆ, ਇਸ ਲਈ ਸਾਡਾ ਸਿਨੇਮਾ ਹੁਣ ਸਾਰਾ ਕੁਝ ਸੁੱਖ ਸ਼ਾਂਤੀ ਰਹੇ। ਹੁਣ ਜਿਹੜਾ ਨਸ਼ੇ ਦੀ ਆ ਲੜਾਈ ਆਈ ਹੋ ਰਹੀ ਹੈ, ਜਿਹੜਾ 6ਵਾਂ ਦਰਿਆ ਵਗ ਰਿਹਾ ਹੈ, ਜੇ ਇਹ ਜ਼ਿਆਦਾ ਉਫਾਨ ਤੇ ਹੋ ਗਿਆ ਤਾਂ ਲੋਕ ਕਹਿਣਗੇ 2020-19 ਤੱਕ ਵਧੀਆ ਫਿਲਮਾਂ ਬਣਦੇ ਸੀ, ਫਿਰ ਖੜੋਤ ਜੀ ਆਈ ਨਾ, ਕਦੇ ਨਾ ਆਵੇ ਖੜੋਤ। ਜੇ ਨਾ ਖੜੋਤ ਆਈ ਤਾਂ ਅੱਛਾ ਸਿਨੇਮਾ ਜਾਊਗਾ। ਕੀ ਬਾਤ ਹੈ। ਸੁਰੀਲੀ ਐਜ਼ ਅ ਐਕਟਰ ਤੁਹਾਨੂੰ ਕੀ ਲੱਗਦਾ ਕਿ ਮੀਨਿੰਗਫੁਲ ਸਿਨੇਮੇ ਦਾ ਤੁਸੀਂ ਹਿੱਸਾ ਬਣੇ ਹੋ, ਤੇ ਇਹੋ ਜੀ ਫਿਲਮ ਜਦੋਂ ਨਵੇਂ ਚਿਹਰਿਆਂ ਨੂੰ ਲੋਕ ਦੇਖਦੇ ਨੇ ਤੇ ਬੜਾ ਪ੍ਰਾਊਡ ਫੀਲ ਕਰਦੇ ਨੇ ਕਿ ਕੋਈ ਨਵਾਂ ਚਿਹਰਾ ਆਇਆ ਤੇ ਕੁਝ ਮੀਨਿੰਗਫੁਲ ਲੈ ਕੇ ਆਇਆ, ਕਿਵੇਂ ਲੱਗਦਾ? ਬਹੁਤ ਵਧੀਆ ਲੱਗ ਰਿਹਾ ਓਬਵੀਅਸਲੀ, ਬਿਕੋਜ਼ ਜਦ ਤੁਸੀਂ ਇੱਦਾਂ ਦੀ ਫਿਲਮ ਕਰਦੇ ਹੋ ਇੱਕ ਅਲੱਗ ਪ੍ਰਾਈਡ ਹੁੰਦੀ ਹੈ, ਰਾਈਟ? ਤੁਹਾਡੇ ਫੈਮਿਲੀ ਫਰੈਂਡਸ ਐਵਰੀਬਡੀ ਫੀਲ ਮੋਰ ਪ੍ਰਾਊਡ ਕਿ ਤੁਸੀਂ ਇੱਦਾਂ ਦੀ ਫਿਲਮ ਦਾ ਹਿੱਸਾ ਬਣੇ ਹੋ ਜਿਹਦੇ ਨਾਲ ਪੀਪਲ ਵਿਲ ਥਿੰਕ, ਰਾਈਟ? ਸੋ ਬਿਕੋਜ਼ ਆਈ ਪਰਸਨਲੀ ਫੀਲ ਦੈਟ ਸਿਨੇਮਾ ਇਜ਼ ਨਾਟ ਜਸਟ ਅਬਾਊਟ comedy and romance and it has much more, especially now ਤੇ obviously it's a huge pride factor ਕਿ ਤੁਸੀਂ ਇੱਕ ਇੱਦਾਂ ਦੀ ਫਿਲਮ ਦਾ ਹਿੱਸਾ ਹੋ ਜਿਹਦੇ ਨਾਲ ਤੁਸੀਂ ਕਿੰਨਾ ਕੁਝ ਤੁਸੀਂ ਕਹਿ ਸਕਦੇ ਹੋ, you're a part of it, so I think it has a huge, because it's much needed also ਜੀ, ਹੈ ਨਾ? ਤਾਂ ਬੱਬਲ ਵੀਰੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਬੱਬਲ ਵਰਗਾ ਯੰਗਸਟਰ ਮੁੰਡਾ ਇੰਨੇ ਸੀਰੀਅਸ ਫਿਲਮਾਂ ਦੇ ਵਿੱਚ, ਇੰਨੇ ਮੀਨਿੰਗਫੁਲ ਸਿਨੇਮਿਆਂ ਦੇ ਵਿੱਚ ਐਜ਼ ਅ ਹੀਰੋ ਆਊਗਾ। ਬਹੁਤ ਵੱਡਾ ਪ੍ਰਾਊਡ ਮੈਂ ਵੀ ਮੰਨਦਾ ਹੁਣ ਤੁਹਾਡੇ ਲਈ ਕਿ ਪੋਸਤੀ ਤੇ ਫਿਰ ਮਾਂ। ਹਾਂਜੀ, ਮੈਨੂੰ ਹੈਗਾ ਕਿ ਹਲੇ ਇੱਕ ਵਾਰੀ ਮੇਰਾ ਕੰਮ ਦੇਖ ਲੈਣ ਲੋਕੀ ਸਾਰੇ। 20 ਮਾਰਚ ਨੂੰ ਸਾਡੀ ਫਿਲਮ ਹੋਣੀ ਆ, ਉਸ ਤੋਂ ਬਾਅਦ ਪੋਸਤੀ ਕਰਕੇ ਮੈਨੂੰ ਮਾਂ ਮਿਲੀ ਹੈ ਨਾ, ਤੇ ਜਿਹੜੀ ਫਿਲਮ ਅਸੀਂ ਕਰ ਰਹੇ ਇਸ ਪਰਫਾਰਮੈਂਸ ਤੋਂ ਖੁਸ਼ ਹੋ ਗਏ, ਅਗਲਾ ਖਾਤਾ ਖੋਲ੍ਹਿਆ ਜੀ? ਬਿਲਕੁਲ। ਤੇ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਕੋਈ ਮੈਂ ਬਹੁਤ ਵੱਡੀ ਮੱਲ ਮਾਰੀ ਹੈ, ਪਰ ਮੇਰੇ ਆਪਣੇ ਆਪ ਲਈ ਮੈਂ ਬਹੁਤ ਪੋਜ਼ਿਟਿਵ ਹੋਇਆ, ਕਿਉਂਕਿ ਮੇਰੀ ਫਿਲਮੀ ਕੈਰੀਅਰ ਦੇ ਵਿੱਚ ਕਾਫੀ ਗੈਪ ਸੀਗਾ। ਸਰਗੀ ਤੋਂ ਬਾਅਦ ਮੈਂ ਹੁਣ ਫਿਲਮ ਕਰ ਰਿਹਾ, ਜੇ ਅਰਦਾਸ ਕਰਾਂ ਦਾ ਆਪਾਂ ਜਿਹੜਾ ਗੈਸਟ ਅਪੀਅਰੈਂਸ ਨੂੰ ਕੱਢ ਦਈਏ ਤਾਂ, ਤੇ ਪਰ ਆਮ ਵੈਰੀ ਹੈਪੀ ਕਿ ਮੈਂ ਸਬਰ ਦਿਖਾਇਆ, ਵੇਟ ਕੀਤੀ, ਚੰਗੀ ਸਕ੍ਰਿਪਟ ਦੀ, ਚੰਗੀ ਫਿਲਮ ਦੀ, ਚੰਗੀ ਟੀਮ ਨਾਲ ਜੁੜਿਆ, ਤੇ ਅੱਜ ਸਾਡਾ ਟ੍ਰੇਲਰ ਦੇਖ ਕੇ, ਸਾਡੇ ਗਾਣੇ ਸੁਣ ਕੇ, ਜਦੋਂ ਲੋਕਾਂ ਦੇ ਰਿਐਕਸ਼ਨ ਦੇਖਦੇ ਆ, ਉਹਨਾਂ ਦੇ ਫੇਸ ਦੇ ਉੱਪਰ ਗੁੱਸਾ ਜਾਂ ਹਾਸਾ ਦਿਖਦਾ ਏ ਤਾਂ ਵਧੀਆ ਲੱਗਦਾ ਜੀ। ਤੇ ਬਹੁਤ ਉਮੀਦ ਆ ਕਿ ਇਹ ਫਿਲਮ ਅਸੀਂ ਜਿੰਨੀ ਮਿਹਨਤ ਨਾਲ, ਜਿੰਨੀ ਇਮਾਨਦਾਰੀ ਨਾਲ ਬਣਾਈ ਆ, ਲੋਕੀ ਇਹਨੂੰ ਦੇਖਣਗੇ ਜ਼ਰੂਰ ਤੇ ਇਹਨੂੰ ਪਸੰਦ ਕਰਨਗੇ ਜੀ। ਐਡਾ ਵੱਡਾ ਮੀਨਿੰਗਫੁਲ ਸਿਨੇਮਾ ਤਾਂ ਵੱਡੇ ਸਟਾਰਾਂ ਦੇ ਹੱਥ ਵੀ ਨਹੀਂ ਆਇਆ, ਤੁਹਾਡੇ ਵਰਗੇ ਯੰਗਸਟਰ ਦੇ ਹੱਥ ਐਡੀਆਂ ਮੀਨਿੰਗਫੁਲ ਫਿਲਮਾਂ ਲੱਗੀਆਂ ਨੇ। ਮੈਂ ਉਹ ਕੁਐਸਚਨ ਪੁੱਛ ਰਿਹਾ ਸੀ ਕਿ ਉਹ ਸੋਚਿਆ ਸੀ ਕਦੇ ਕਿ ਇੰਨੀਆਂ ਟਰਨਿੰਗ ਪੁਆਇੰਟ ਵਾਲੀਆਂ ਫਿਲਮਾਂ ਮੇਰੇ ਹਿੱਸੇ ਹੋਣਗੀਆਂ? ਨਹੀਂ ਜੀ ਨਹੀਂ, ਮੈਂ ਇਹਦਾ ਸਾਰਾ ਜਿਹੜਾ ਕ੍ਰੈਡਿਟ ਆ ਗਿੱਪੀ ਗਰੇਵਾਲ ਵੀਰੇ ਨੂੰ ਤੇ ਰਾਣਾ ਰਣਵੀਰ ਭਾਜੀ ਦੋਨਾਂ ਜਣਿਆਂ ਨੂੰ ਦਿੰਦਾ, ਕਿਉਂਕਿ ਗਿੱਪੀ ਵੀਰੇ ਨੇ ਮੈਨੂੰ ਅਰਦਾਸ ਕਰਨ ਦੇ ਵਿੱਚ ਇੱਕ ਜਿਹੜਾ ਬਹੁਤ ਪਾਵਰਫੁਲ ਸੀਨ ਸੀਗਾ, ਇੱਕੋ ਹੀ ਸੀਗਾ, ਚਾਹੇ ਕਰਨ ਦਾ ਮੌਕਾ ਦਿੱਤਾ, ਯੋਗ ਸਰ ਦੇ ਨਾਲ ਮੈਂ ਸਕਰੀਨ ਸ਼ੇਅਰ ਕੀਤੀ ਸੀ, ਤੇ ਉੱਥੋਂ ਦੇਖ ਕੇ ਰਾਣਾ ਭਾਜੀ ਨੂੰ ਲੱਗਿਆ ਕਿ ਇਹ ਮੁੰਡਾ ਜੀਵਾ ਕਰ ਸਕਦਾ, ਬਿਕੋਜ਼ ਉਹ ਬਹੁਤ ਇੰਟੈਂਸ ਸੀਨ ਸੀਗਾ, ਹੈ ਨਾ? ਤੇ ਜੀਵਾ ਬਹੁਤ ਇੰਟੈਂਸ ਆ ਆਪਣੀ ਜਿਹੜੀ ਰੀਲ ਲਾਈਫ ਦੇ ਉੱਪਰ, ਤੇ ਉਹ ਸਮਵੇਅਰ ਮੇਰੇ 'ਚ ਸੀਗਾ, ਹੈ ਨਾ, ਹੈਗਾ, ਹੈ ਨਾ? ਜੋ ਤੁਸੀਂ ਆਪਣੇ ਆਪ ਨਾਲ ਹੁੰਦੇ ਹੋ, ਇਕੱਲੇ ਹੋ, ਜੋ ਤੁਸੀਂ ਪੜ੍ਹਦੇ ਹੋ, ਲਿਖਦੇ ਹੋ, ਜੋ ਤੁਸੀਂ ਸੋਚਦੇ ਹੋ, ਤੁਸੀਂ ਚਾਹੁੰਦੇ ਹੋ ਕਿ ਚੇਂਜ ਆਵੇ, ਹੈ ਨਾ? ਤੇ ਆਪਾਂ ਨੂੰ ਗੁੱਸਾ ਤਾਂ ਹੁੰਦਾ ਹੀ ਹੈ ਸਾਰਿਆਂ ਨੂੰ, ਜਿਹੜੇ ਆਰਟਿਸਟ ਹੁੰਦੇ ਆ ਬਾਈ ਡਿਫਾਲਟ ਹੀ ਥੋੜ੍ਹੇ ਜਿਹੇ ਖੱਬੇ
ਪੱਖੀ ਹੁੰਦੇ ਆ, ਤਾਂ ਸਿਸਟਮ ਦੇ ਖਿਲਾਫ ਥੋੜਾ ਜਿਹਾ ਹਨਾ ਹੁੰਦਾ। ਤਾਂ ਮੇਰੇ ਚਾਹੇ ਪਹਿਲਾਂ ਵਾਲੇ ਗਾਣੇ ਦੇਖ ਲਓ ਜਿਹੜੇ ਸਟੂਡੈਂਟ ਲਾਈਫ ਦੇ ਵਿੱਚ ਮੈਂ ਲਿਖੇ ਆ ਸਾਰੇ, ਉਹ ਚੀਜ਼ਾਂ ਸੀਗੀਆਂ। ਤਾਂ ਵਾਪਸ ਜਦੋਂ ਮਤਲਬ ਮੈਨੂੰ ਲੱਗਦਾ ਨਹੀਂ ਸੀਗਾ ਕਿ ਕਦੇ ਮੈਨੂੰ ਵੀ ਇੰਨੀ ਜਲਦੀ ਮਿਲ ਜੂਗਾ ਮੌਕਾ ਇਹ, ਪਰ ਮੈਂ ਬਹੁਤ ਹੈਪੀ ਹਾਂ ਅਤੇ ਬਹੁਤ ਥੈਂਕਫੁਲ ਹਾਂ ਸਾਰੀ ਸਾਡੀ ਟੀਮ ਦਾ ਕਿ ਉਹਨਾਂ ਨੇ ਮੇਰੇ 'ਚ ਭਰੋਸਾ ਦਿਖਾਇਆ ਅਤੇ ਮੈਨੂੰ ਮੌਕਾ ਦਿੱਤਾ ਕੰਮ ਕਰਨ ਦਾ, ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਅਤੇ ਮੈਂ ਉਮੀਦ ਕਰਦਾ ਕਿ ਮੇਰਾ ਕੰਮ ਪਸੰਦ ਆਊਗਾ ਸਾਰਿਆਂ ਨੂੰ। ਕੀ ਬਾਤ ਹੈ। ਅਤੇ ਆਲ ਦਾ ਬੈਸਟ ਇਹਨਾਂ ਦੋਨਾਂ ਯੰਗਸਟਰ ਜੋੜੀ ਨੂੰ ਕਿ ਬੜਾ ਮੀਨਿੰਗਫੁਲ ਸਿਨੇਮਾ ਟੌਪਿਕ ਲੈ ਕੇ ਆ ਰਹੇ ਨੇ ਅਤੇ ਆਪਾਂ ਸਾਰੇ ਦੇਖਣ ਜਾਵਾਂਗੇ ਪੋਸਤੀ। ਤੇਰੇ ਵਰਗੇ ਅਮਰੀਕਾ ਕੈਨੇਡਾ ਜਾ ਕੇ ਝੂਠੇ ਭਾਂਡੇ ਮਾਂਜ ਲੈਣਗੇ ਤੇ ਇੱਥੇ ਚਪੜਾਸੀ ਦੀ ਨੌਕਰੀ ਲਈ ਬੇਇੱਜ਼ਤੀ ਸਮਝਦੇ ਹੋ। ਤੁਸੀਂ ਇੱਕ ਗੱਲ ਦਿਮਾਗ 'ਚ ਬਿਠਾ ਲਓ ਵੀ ਇਸ ਮੁਲਕ 'ਚ ਨਾ ਹੁਣ ਪੜ੍ਹਨਾ ਸੌਖਾ ਤੇ ਨਾ ਨੌਕਰੀ ਲੱਗਣਾ। ਕੋਈ ਪਸਤੂਲ ਤਾਂ ਦੇ ਦਿਓ ਜੀ, ਹੁਣ ਇਹਦੇ 'ਚੋਂ ਤਾਂ ਗੋਲੀ ਨਿਕਲਣੀ ਨਹੀਂ। ਸੋ ਮੇਰੇ ਨਾਲ ਵਾਰਨਿੰਗ ਦਾ ਪੰਮਾ ਪ੍ਰਿੰਸ ਕਮਲਜੀਤ ਵੀਰਾ ਮੌਜੂਦ ਨੇ, ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੀ ਇੰਨੀ ਨੈਚੁਰੈਲਿਟੀ, ਮਤਲਬ ਇੰਨੀ ਤਾਂ ਕੋਈ ਫਿਲਮ ਨਹੀਂ ਹਿੱਟ ਹੋਈ ਪੰਜਾਬ 'ਚ, ਤੇ ਨਾ ਹੀ ਮੈਂ ਕਿਸੇ ਨੂੰ ਹਿੱਟ ਮੰਨਦਾ ਜਿੰਨਾ ਵਾਰਨਿੰਗ ਨੂੰ ਮੈਂ ਹਿੱਟ ਮੰਨਦਾ ਜੀ ਜੀ। ਤੇ ਇਹ ਜਿਹੜੇ ਐਕਸ਼ਨ ਤੁਸੀਂ ਕੀਤੇ ਕਿ ਕੋਈ ਪਸਤੌਲ ਤਾਂ ਦੇ ਦਿਓ ਜੀ, ਮਤਲਬ ਮੰਗ ਵੀ ਪਸਤੌਲ ਰਹੇ ਹੋ ਤੇ ਤਰਸ ਦੇ ਆਧਾਰ ਤੇ ਪਸਤੌਲ ਮੰਗ ਰਹੇ ਹੋ, ਇਹ ਸਾਈਕੀ ਕਿਵੇਂ ਆਈ? ਇਹ ਅਸਲ 'ਚ ਜਦੋਂ ਗਿੱਪੀ ਬਾਈ ਜੀ ਨੇ ਮੈਨੂੰ ਆਈਡੀਆ ਸੁਣਾਇਆ, ਮੈਨੂੰ ਫਾਈਨਲ ਕੀਤਾ ਵੀ ਪ੍ਰਿੰਸੇ ਤੂੰ ਕਰੀ, ਉਹ ਫਿਰ ਸਾਰੀ ਦਿਹਾੜੀ ਸਾਡੀ ਗੱਲ ਹੀ ਇਹ ਹੁੰਦੀ ਸੀ। ਬਾਈ ਕਹਿੰਦੇ ਹੁੰਦੇ ਸੀ ਤੂੰ ਐਂ ਰੱਖੀ, ਤੂੰ ਕਰੈਕਟਰ ਨੂੰ ਐਂ ਰੱਖੀ। ਅਸਲ 'ਚ ਗਿੱਪੀ ਬਾਈ ਜੀ ਖੁਦ ਇੱਦਾਂ ਦਾ ਕਰੈਕਟਰ ਕਰਨਾ ਚਾਹੁੰਦੇ ਹੈ ਨਾ, ਤੇ ਉਹਨਾਂ ਦੇ ਅੰਦਰ ਇਹ ਗੱਲ ਕਿਤੇ ਨਾ ਕਿਤੇ ਪਈ ਆ। ਉਹ ਫਿਰ ਦੂਜੇ ਦੇ ਰਾਹੀਂ ਵੇਖਦੇ ਆ, ਕਿਉਂਕਿ ਮੈਂ ਇਹਨਾਂ ਨਾਲ ਫਰਾਰ ਦੇ ਡਾਇਲੌਗ ਲਿਖੇ ਸੀ, ਤਾਂ ਉਹਦੇ 'ਚ ਇੱਕ ਵਿਲਨ ਸੀ ਜੱਗੀ ਕਪਤਾਨ, ਉਹਦੇ ਮੈਨੂੰ ਕਹਿੰਦੇ ਹੁੰਦੇ ਸੀ ਖਤਰਨਾਕ ਆਈਡੀਆ ਲੈ, ਖਤਰਨਾਕ ਆਈਡੀਆ ਲੈ। ਹਾਂ ਸਹੀ ਹੈ। ਅੱਛਾ, ਇਹ ਜਿੰਨੀ ਵੀ ਚੀਜ਼ ਨੂੰ ਡਿਜ਼ਾਈਨ ਕੀਤਾ ਗਿਆ ਵਾਰਨਿੰਗ ਦੇ ਵਿੱਚ, ਇਹ ਡਿਜ਼ਾਈਨਿੰਗ ਕਿਹਦੀ ਹੁੰਦੀ ਸੀ? ਫਾਈਨਲ ਕੌਣ ਕਰਦਾ ਸੀ ਵੀ ਯਾਰ ਆਹ ਸ਼ਾਟ ਓਕੇ ਆ, ਹੁਣ ਪ੍ਰਿੰਸ ਵੀ ਇਹਦੇ ਨਾਲ ਕੋਈ ਛੇੜਛਾੜ ਨਹੀਂ, ਇਹ ਫਾਈਨਲ ਆ ਤੂੰ ਜਿਵੇਂ ਕਰਤਾ ਉਹ ਠੀਕ ਕਰਤਾ? ਉਹ ਅਮਰਵੀਰਾ, ਕਿਉਂਕਿ ਅਸੀਂ ਸਕ੍ਰਿਪਟ ਤੋਂ ਸ਼ੂਟ ਸ਼ੁਰੂ ਤੋਂ ਪਹਿਲਾਂ ਨਾ ਇੱਕ ਸੰਧੂ ਹੁੰਦਾ ਤਾਂ ਚੱਲਦਾ ਸੀਗਾ ਸ਼ੂਟ, ਅਮਰ ਵੀ ਉੱਥੇ ਆ ਜਾਂਦਾ ਸੀ ਤੇ ਮਨੀਸ਼ ਜੀ ਕੈਮਰਾ ਕਰ ਹੀ ਰਹੇ ਸੀ ਤੇ ਗਿੱਪੀ ਬਾਈ ਜੀ ਵੀ ਹੁੰਦੇ ਸੀ। ਮੈਂ ਡਾਇਲੌਗ ਲਿਖਦਾ ਸੀ ਤੇ ਮੈਂ ਸੈੱਟ ਤੇ 24 ਘੰਟੇ ਬਾਈ ਦੀ ਵੈਨਿਟੀ ਜੀ ਹੁੰਦਾ ਸੀ, ਤੇ ਉੱਥੇ ਫਿਰ ਅਸੀਂ ਸਾਡੀ ਡਿਸਕਸ਼ਨ ਚੱਲਦੀ ਰਹਿੰਦੀ ਸੀ। ਫਿਰ ਜਿਹੜੇ ਗੈਟ ਅਪ ਆ ਮੈਂ ਬਾਈ ਜੀ ਨੂੰ ਭੇਜਦਾ ਰਹਿੰਦਾ, ਛੋਟੂਆਂ ਅਮਰਵੀਰਾ ਭੇਜਦਾ ਰਹਿੰਦਾ ਸੀਗਾ, ਤੇ ਉਹ ਸਾਰਾ ਜਿਹੜਾ ਲਾਸਟ ਕਾਲ ਹੈ ਜਿਹੜਾ ਫਾਈਨਲ ਹੈ ਉਹ ਫਿਰ ਅਮਰਵੀਰਾ ਕਰਦਾ ਹੁੰਦਾ ਸੀ, ਕਿਉਂਕਿ ਡਾਇਰੈਕਟਰ ਸੀ ਔਰ ਐਟ ਪ੍ਰੈਜ਼ੈਂਟ ਉਹ ਬਾਈ ਜੀ ਤਾਂ ਬਾਹਰ ਸੀਗੇ ਉਦੋਂ ਸ਼ੂਟ ਵੇਲੇ। ਫਿਰ ਉਹ ਸਾਰਾ ਅਮਰ ਨੇ ਸਾਂਭਿਆ ਹੋਇਆ ਸੀ ਵੀ ਆਹ ਆਪਾਂ ਐਂ ਕਰਨਾ ਬਾਈ, ਆਹ ਐਂ ਚਾਹੀਦਾ ਜੀ, ਆਹ ਐਂ ਚਾਹੀਦਾ, ਆਪਾਂ ਇੰਨਾ ਕਰ ਰੱਖੀਏ, ਇੱਥੇ ਕੋਈ ਡਾਇਲੌਗ ਸੋਚੋ ਜੀ, ਇੱਥੇ ਲਿਖ ਕੇ ਦਿਓ, ਕਿਉਂਕਿ ਡਾਇਲੌਗ 'ਤੇ ਡਿਊਟੀ ਮੇਰੀ ਲੱਗੀ ਹੋਈ ਸੀ। ਉਹ ਫਿਰ ਸਾਰਾ ਉਦੋਂ ਚੱਲਦਾ ਸੀ, ਅਮਰ ਫਿਰ ਸਾਰੇ ਡਿਸੀਜਨ ਲੈਂਦਾ ਸੀ। ਪੂਰਾ ਪੰਜਾਬ ਤਾਂ ਤੁਹਾਨੂੰ ਦੇਖ ਕੇ ਸੰਤੁਸ਼ਟ ਹੋਇਆ ਜਦੋਂ ਤੁਸੀਂ ਖੁਦ ਪਹਿਲੀ ਵਾਰ ਐਡੀਟਡ ਐਪੀਸੋਡ ਦੇਖਿਆ ਵਾਰਨਿੰਗ ਦਾ? ਤੁਸੀਂ ਕਿਸ ਹੱਦ ਤੱਕ ਸੰਤੁਸ਼ਟ ਸੀ? ਕਿਉਂਕਿ ਕੱਲਾ ਐਕਸ਼ਨ, ਜਿਵੇਂ ਕਹਿੰਦੇ ਨੇ ਸ਼ੋਲੇ ਫਿਲਮ ਦਾ ਕੱਲਾ ਡਾਇਲੌਗ, ਮੈਂ ਤੁਹਾਡੇ ਉਹ ਸੀਨ ਦਾ ਫੈਨ ਆ ਜਦੋਂ ਤੁਸੀਂ ਸਾਈਕਲ ਦੇ ਕੈਰੀਅਰ 'ਚੋਂ ਖਿੱਚ ਕੇ ਤੁਰਦੇ ਹੋ, ਉਹਨਾਂ ਨੂੰ ਕਹਿੰਦੇ ਤੇਲ ਤੂਲ ਦੇ ਲਿਆ ਕਰੋ ਇਹਨੂੰ। ਮਤਲਬ ਆਹੀ ਚੀਜ਼ਾਂ ਹੁੰਦੀਆਂ ਨੇ, ਤੇ ਆਹ ਚੀਜ਼ਾਂ ਸ਼ਾਇਦ ਲੋਕਾਂ ਨੂੰ ਜੋੜ ਗਈਆਂ ਆਪਣੇ ਨਾਲ। ਜੀ ਜੀ ਜੀ। ਅਸਲ 'ਚ ਜਿਹੜਾ ਇੱਕ ਕਰੈਕਟਰ ਸੀਗਾ ਨਾ, ਇਹ ਕਰੈਕਟਰ 'ਤੇ ਮਿਹਨਤ ਵੀ ਬੜੀ ਕੀਤੀ ਸੀ ਅਸੀਂ, ਵੀ ਰੰਗ ਕਾਲਾ ਕਰਨ ਲਈ ਮੈਂ ਮੋਟਰਸਾਈਕਲ ਲੈ ਕੇ ਜਾ ਵੜਦਾ ਸੀ ਧੁੱਪੇ, ਉਹ ਸਾਰਾ ਜਿਹੜਾ ਮਾਹੌਲ ਚੱਲਦਾ ਸੀਗਾ। ਤੇ ਇਹਦੇ ਜਿਹੜੇ ਡਾਇਲੌਗ ਸੀਗੇ ਜਾਂ ਉਵੇਂ ਸੀ, ਮੈਨੂੰ ਵੈਸੇ ਗਿੱਪੀ ਬਾਈ ਕੋਈ ਵੀ ਨਰੇਟ ਕਰਦੇ ਆ ਨਾ ਚੀਜ਼, ਤਾਂ ਮੈਨੂੰ ਉਹਦੀ ਫੌਰਨ ਲੱਗ ਜਾਂਦੀਆਂ, ਮੈਨੂੰ ਉਹਦੀ ਦੜ ਨਾਲ ਦੀ ਨਾਲ ਹੀ ਡਾਇਲੌਗ ਚੱਲਦੇ ਹੁੰਦੇ ਆ। ਹਾਂ ਵੀ ਐਂ ਕਰਕੇ ਤੇ ਜਿਹੜਾ ਉਹਦਾ ਮਾਹੌਲ ਬਣਦਾ ਸੀ, ਡਿਜ਼ਾਈਨਿੰਗ ਦਾ ਬਣਦਾ ਸੀ, ਜਾਂ ਉਹ ਚੱਪਲਾਂ ਵਾਲੀਆਂ ਗੱਲਾਂ ਸੀ, ਉਹ ਫਿਰ ਗਿੱਪੀ ਬਾਈ ਜੀ ਦਾ ਇਹ ਆ ਵੀ ਸਾਰੀ ਟੀਮ ਨਾਲ ਚੱਲਦੀ ਗੱਲਬਾਤ ਹੈ ਨਾ। ਉੱਥੇ ਫਿਰ ਉਹ ਕਰਦੇ ਸੀ, ਜੇ ਕੋਈ ਮੈਂ ਸਲਾਹ ਦੇਤੀ ਉਹਨਾਂ ਨੂੰ ਠੀਕ ਲੱਗੀ ਤਾਂ ਉਹਨਾਂ ਨੇ ਕਹਿਣਾ ਵੀ ਹਾਂ ਯਾਰ ਓਕੇ ਠੀਕ ਹੈ। ਉਹ ਚੱਪਲ ਸਾਂਭ ਕੇ ਰੱਖੀ ਜਿਹਦੀ ਬਾਰ-ਬਾਰ ਬਦਲੀ ਨਿਕਲਦੀ ਸੀ। ਹਾਂ, ਉਹ ਤਾਂ ਅਸੀਂ ਵਾਰਨਿੰਗ ਦਾ ਸੈਕਿੰਡ ਐਪੀਸੋਡ ਆਊਗਾ, ਉਹਦੇ 'ਚ ਇੱਕ ਬੰਬ ਹੋਰ ਬੰਨਿਆ ਜਾਣਾ ਐਂਡ ਦੇ ਉੱਤੇ, ਲਾਸਟ 'ਤੇ ਵੱਜਣਾ ਉਹ, ਤੇ ਉਹ ਤਾਂ ਫਿਰ ਅਸੀਂ ਸਾਂਭ ਰੱਖੀ ਜਾਂਦੇ ਚੀਜ਼ਾਂ, ਵੀ ਬਾਅਦ 'ਚ ਉਹਨਾਂ ਦੀ ਐਗਜੀਬਿਸ਼ਨ ਲਾਇਆ ਕਰਨੀ ਆ। ਚੱਪਲ ਵੇਚਣੀ ਆ ਪੰਮੇ ਦੀ? ਵੇਚਣੀ ਨਹੀਂ, ਰੱਖਾਂਗੇ ਆਪਾਂ। ਵਾਰਨਿੰਗ ਦੀ ਚੱਪਲ। ਹਾਂ ਬਿਲਕੁਲ। ਅੱਛਾ, ਪੋਸਤੀ ਤੇ ਵਾਪਸ ਆਈਏ। ਵਾਰਨਿੰਗ ਤੋਂ ਬਾਅਦ ਪੋਸਤੀ, ਇੱਕ ਤੋਂ ਬਾਅਦ ਇੱਕ ਬਲਾਸਟ ਤੁਸੀਂ ਕਰਦੇ ਜਾ ਰਹੇ ਹੋ। ਪੋਸਤੀ ਦੇ ਕੈਰੈਕਟਰ ਨੂੰ ਪ੍ਰਿੰਸ ਕਮਲਜੀਤ ਕਿਵੇਂ ਦੇਖਦੇ ਨੇ? ਕਿਤੇ ਨਾ ਕਿਤੇ ਇਹ ਚੀਜ਼ਾਂ ਆਪਾਂ ਪਿੰਡਾਂ ਵਾਲੇ, ਆਪਾਂ ਪਿੰਡਾਂ 'ਚ ਦੇਖਦੇ ਹਾਂ, ਰਾਈਟ? ਤੇ ਫਿਰ ਉਹਨੂੰ ਆਪਣੇ ਆਪ ਤੇ ਕਿਵੇਂ ਦੇਖਦੇ ਹੋ ਤੁਸੀਂ? ਇਹ ਅਸਲ 'ਚ ਦੇਖਿਆ ਹੋਇਆ ਸੀ ਆਪਾਂ, ਸਾਰਾ ਕੁਝ ਆਪਣੇ ਆਲੇ ਦੁਆਲੇ ਹੀ ਹੁੰਦਾ। ਤੁਸੀਂ ਚਾਹੇ ਚਿਕਨ ਨਹੀਂ ਖਾਂਦੇ, ਪਰ ਤੁਰੇ ਫਿਰਦਿਆਂ ਤੁਹਾਨੂੰ ਤੁਸੀਂ ਦੇਖਿਆ ਵੀ ਗੋਪਾਲ ਵਾਲਿਆਂ ਦੇ ਨਾਲ KFC ਦਾ ਚਿਕਨ ਖਾਂਦੇ ਨਹੀਂ। 2 ਸਾਲਾਂ ਬਾਅਦ ਤੁਹਾਡੇ ਬੇਲੀ ਨੇ
ਫੋਨ ਕੀਤਾ ਤੁਸੀਂ ਕੈਨੇਡਾ ਜਾ ਵੜੇ। ਕਹਿੰਦਾ ਯਾਰ ਮੈਂ ਆਇਆ ਹੋਇਆ ਇੱਥੇ ਤੇ ਖਰੜ ਰੋਡ ਤੇ ਫਿਰਦਾ ਯਾਰ KFC ਖਾਣਾ, ਤੁਸੀਂ ਚੁਟਕੀ ਮਾਰ ਕੇ ਕਹੋਗੇ ਵੀ ਉੱਥੇ ਆ। ਉਹਨੇ ਉਹ ਬਾਰੀ ਖੜਕਾਤੀ, ਇਹ ਰਾਣਾ ਬਾਈ ਜੀ ਨੇ, ਗਿੱਪੀ ਬਾਈ ਜੀ ਨੇ ਉਹ ਬਾਰੀ ਖੜਕਾਤੀ, ਜਿਹੜਾ ਕਿਤੇ ਨਾ ਕਿਤੇ ਉਹ ਜਿਹਨ 'ਚ ਸੀਗੇ, ਦੇਖੇ ਹੋਏ ਸੀਗੇ, ਉਹ ਫਿਰ ਸਾਰਾ ਕੁਝ ਉਵੇਂ ਚੱਲਿਆ ਜੀ। ਇੱਕ ਆਖਰੀ ਸਵਾਲ, ਮੀਨਿੰਗਫੁਲ ਸਿਨੇਮੇ ਦਾ ਤੁਸੀਂ ਹਿੱਸਾ ਬਣ ਰਹੇ ਹੋ, ਜਦੋਂ ਦੇ ਤੁਹਾਡੇ ਅਸੀਂ ਕਰੈਕਟਰ ਦੇਖੇ ਨੇ ਇੱਦਾਂ ਲੱਗਦਾ ਵੀ ਰਿਐਲਿਟੀ ਦੇ ਨੇੜੇ ਤੁਸੀਂ ਬਹੁਤ ਕੰਮ ਕੀਤਾ, ਪੁੱਤ ਜੱਟਾਂ ਦੇ ਤੋਂ ਲੈ ਕੇ, ਠੀਕ ਹੈ ਜੀ। ਤੇ ਮੀਨਿੰਗਫੁਲ ਸਿਨੇਮੇ ਵੱਲ ਨੂੰ ਇਹ ਇੰਡਸਟਰੀ ਨੂੰ ਮੋੜ ਸਕਦੀ ਹੈ ਫਿਲਮ, ਸਾਡੀ ਤਾਂ ਇਹੀ ਉਮੀਦ ਹੈ। ਤੁਹਾਨੂੰ ਲੱਗਦਾ ਵੀ ਇੰਡਸਟਰੀ 'ਚ ਹੁਣ ਕੁਝ ਬਦਲਾਅ ਫਿਰ ਇਸ ਫਿਲਮ ਤੋਂ ਬਾਅਦ ਡੈਫੀਨੇਟਲੀ ਆਏਗਾ, ਕਿਉਂਕਿ ਹਜੇ ਤੱਕ ਤਾਂ ਅਸੀਂ ਕਿਸੇ ਹੋਰੇ ਪਾਸੇ ਨੂੰ ਜਾ ਰਹੇ ਹਾਂ। ਦੇਖੋ ਮੀਨਿੰਗਫੁਲ ਤਾਂ ਪਹਿਲਾਂ ਵੀ ਬਣੀਆਂ, ਲੌਂਗ ਦਾ ਲਸ਼ਕਾਰਾ, ਚੰਨ ਪਰਦੇਸੀ, ਪਰ ਉਹ ਪੁਰਾਣਾ ਦੌਰ ਸੀ, ਮੈਂ ਨਵੇਂ ਜਨਰੇਸ਼ਨ ਦੀ, ਮੜੀ ਦਾ ਦੀਵਾ, ਹਨਾ। ਨਵੀਂ ਜਨਰੇਸ਼ਨ ਹੈ ਹੁਣ, ਨਵੀਂ ਜਨਰੇਸ਼ਨ ਜਿਹੜੇ ਹੁਣ ਨਵੇਂ ਸੀ ਉਹਨਾਂ ਨੇ ਕੁਝ ਕੀਤਾ ਨਹੀਂ। ਹੁਣ ਬਾਈ ਜੀ ਨੇ ਕੀਤਾ, ਹਿੰਮਤ ਕੀਤੀ ਆ ਵੀ ਯਾਰ ਕੋਈ ਨਹੀਂ, ਵੀ ਪੈਸੇ ਲਾਈ ਜਾਣ, ਥੋੜਾ ਜਿਹਾ ਇੱਧਰ ਨੂੰ ਚਲਾ ਜਾਵੇ। ਅਰਦਾਸ ਆਈ, 2 ਅਰਦਾਸ ਆਈ ਔਰ ਸੈਕਿੰਡ ਆਈ ਸੀ ਅਰਦਾਸ, ਇੱਦਾਂ ਉਹ ਨਾਲ ਕਮਰਸ਼ੀਅਲ ਵੀ ਕਰਦੇ ਰਹਿੰਦੇ ਆ। ਫਿਰ ਸਾਨੂੰ ਇਹ ਚੰਗਾ ਲੱਗਦਾ ਹੁੰਦਾ ਵੀ ਉਹ ਜੇ ਕਮਰਸ਼ੀਅਲ ਕਰਦੇ ਉਹਦੇ 'ਚੋਂ 10ਵਾਂ ਦਸੌਂਦ ਕੱਢ ਕੇ ਇੱਧਰ ਲਾ ਦਿੰਦੇ ਵੀ ਚਲੋ ਯਾਰ ਤੁਸੀਂ ਕਰ ਲਓ, ਨਵੇਂ ਬੰਦੇ ਅੱਗੇ ਆਉਣ ਦਿਓ। ਔਰ ਤੁਸੀਂ ਮੰਨਣਾ ਨਹੀਂ, ਬਾਈ ਤਾਂ ਆਪ ਇੱਥੇ ਘੱਟ ਹੀ ਹੁੰਦੇ, ਆਫਿਸ ਸਾਡੇ ਲੋਕਾਂ ਲਈ ਬਣਾਇਆ ਉਹਨਾਂ ਨੇ ਵੀ ਤੁਸੀਂ ਸਾਰੇ ਜਣੇ ਇਕੱਠੇ ਹੋ ਜਾਓ। ਤੁਸੀਂ ਘਰੇ ਰਹਿੰਦੇ ਆ, ਤੁਸੀਂ ਕਿਤੇ ਮਿਲਦਾ ਕੋਈ ਨਹੀਂ ਕਰਦਾ। ਹੁਣ ਅਸੀਂ 10-11 ਵਜੇ ਪਹੁੰਚ ਜਾਂਦੇ ਹਾਂ, ਕੀ ਬਾਤ ਹੈ ਵੀ ਉੱਥੇ 5 ਵਜੇ ਤੱਕ ਸਾਰੇ ਕੋਈ ਨਾ ਕੋਈ ਗੱਲ ਇੱਧਰੋਂ ਉੱਧਰੋਂ ਐ ਨਿਕਲਦੀ ਆ ਵੀ ਉਹ ਸਾਡਾ ਇੱਕ ਇਕੱਠੇ ਹੋਣ ਦਾ, ਜਿਵੇਂ ਆਪਾਂ ਕਹਿ ਲਈਏ ਵੀ ਮਜ਼ਦੂਰ ਸਭਾ ਹੁੰਦੀ ਸੀਗੀ, ਵੀ ਉਹ ਬਣਾਤੀ ਸਾਡੀ, ਉੱਥੋਂ ਚੰਗੀਆਂ ਗੱਲਾਂ ਹੀ ਨਿਕਲਦੀਆਂ। ਕੀ ਬਾਤ ਹੈ। ਅੱਛਾ, ਮੇਰੀ ਇੱਕ ਪਰਸਨਲ ਇੱਛਾ ਵੀ ਜਾਂਦੇ ਜਾਂਦੇ ਉਹ ਡਾਇਲੌਗ ਹੋ ਜਾਵੇ ਕਿ ਕੋਈ ਪਸਤੌਲ ਤਾਂ ਦੇ ਦਿਓ ਜੀ, ਕੋਈ ਪਸਤੌਲ ਤਾਂ ਦੇ ਦਿਓ ਜੀ। ਹੁਣ ਇਹਦੇ 'ਚੋਂ ਤਾਂ ਗੋਲੀ ਨਿਕਲਦੀ ਨਹੀਂ। ਕੀ ਬਾਤ ਹੈ ਵਾਕਈ। ਤੇ ਅਗਲਾ ਧਮਾਕਾ ਪ੍ਰਿੰਸ ਕਮਲਜੀਤ ਵੀਰਾ ਕਰਨ ਆ ਰਿਹਾ ਪੋਸਤੀ ਦੇ ਵਿੱਚ, ਤੇ ਬਾਕੀ ਦੂਜਾ ਧਮਾਕਾ 11 ਤਰੀਕ ਨੂੰ ਵਾਰਨਿੰਗ, 11 ਨੂੰ ਵਾਰਨਿੰਗ ਦਾ ਦੂਜਾ ਐਪੀਸੋਡ ਆ, ਤੇ 20 ਮਾਰਚ ਨੂੰ ਪੋਸਤੀ ਆ ਰਹੀ ਆ। ਤੇ ਜਿਵੇਂ ਤੁਸੀਂ ਵਾਰਨਿੰਗ ਨੂੰ ਪਿਆਰ ਦਿੱਤਾ, ਜੱਟਬਾਜ਼ ਨੂੰ ਪਿਆਰ ਦਿੱਤਾ ਸੀਗਾ, ਤੇ ਉਵੇਂ ਹੀ ਪੋਸਤੀ ਨੂੰ ਦਿਓ। ਤੁਸੀਂ ਨਿਰਾਸ਼ ਨਹੀਂ ਹੁੰਦੇ, ਤੁਹਾਨੂੰ ਮਜ਼ਾ ਹੀ ਆਊਗਾ, ਨਜ਼ਾਰੇ ਫੁੱਲ ਨਜ਼ਾਰੇ ਆਉਣਗੇ, ਜਰੀਨ ਖਾਨ ਵਾਲੇ ਨਜ਼ਾਰੇ। ਇੱਕ ਹੋਰ ਖਾਸ ਗੱਲ, ਆਪਣੇ ਸਕੂਟਰ, ਮੋਟਰਸਾਈਕਲ, ਗੱਡੀਆਂ, ਟਰੈਕਟਰ, ਟਰਾਲੀਆਂ ਨੂੰ ਤੇਲ ਦੇ ਲਿਓ ਤਾਂ ਕਿ 20 ਤਰੀਕ ਤੇ ਸਟਾਰਟ ਹੋ ਜਾਣ। ਬਿਲਕੁਲ। ਦੇਖੋ ਵੀਰ ਤੁਹਾਡਾ ਆ ਰਿਹਾ, ਤੇ ਹੀਰੋਇਨ ਕੌਣ ਆ ਭਲਾਂ ਦੀ ਆਪਣੀ? ਜਰੀਨ ਖਾਨ। ਹਾਂ, ਸੋ ਇਹ ਸੀ ਬਾਈ ਪ੍ਰਿੰਸ ਕਮਲਜੀਤ। ਸੋ ਜਿੰਨੇ ਸ਼ਾਨਦਾਰ ਸਕਰੀਨ ਤੇ ਨਜ਼ਰ ਆਉਂਦੇ ਨੇ ਤੇ ਉਨੇ ਸ਼ਾਨਦਾਰ ਅਸਲ ਦੇ ਵਿੱਚ ਵੀ ਇਹ ਪਰਸਨੈਲਿਟੀ ਨੇ। ਸੋ 20 ਤਰੀਕ ਨੂੰ ਪੋਸਤੀ ਤੇ 11 ਮਾਰਚ ਨੂੰ ਵਾਰਨਿੰਗ। तुझे भूखी रोटी ज़्यादा पसंद है या मैं? ਕਾਹਨੂੰ ਝੂਠ ਬੋਲਣ ਤੇ ਮਜਬੂਰ ਕਰਦੀਆਂ ਹੀਰ ਸਲੇਟੀਏ।